ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਲਾ ਫੈਮਿਲੀ ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੁਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਗੱਲ ਕਰੀਏ ਭਾਜਪਾ ਦੀ, ਸੱਤਾਧਾਰੀਆਂ ਦੀ। ਕੇਂਦਰ ਦੇ ਵਿੱਚ ਜਿਹੜੇ ਸੱਤਾਧਾਰੀ ਨੇ, ਆਖਿਰ ਇਹਨਾਂ ਨੇ ਚੋਣਾਂ ਤੋਂ ਐਨ ਪਹਿਲਾਂ ਆਪਣਾ ਅਖੀਰਲਾ ਜਿਹੜਾ ਬ੍ਰਹਮਾਸਤਰ ਵੀ ਕਹਿ ਸਕਦੇ ਹੋ ਛੱਡ ਦਿੱਤਾ ਹੈ। ਭਾਜਪਾ ਨੇ ਲਾਗੂ ਕਰ ਹੀ ਦਿੱਤਾ ਜੀ ਨਾਗਰਿਕਤਾ ਸੋਧ ਕਾਨੂੰਨ। ਬਿਲਕੁਲ ਪ੍ਰਵੀਨ ਜੀ। ਸੀਏ ਕੱਲ ਦੇਰ ਰਾਤ ਨੋਟੀਫਿਕੇਸ਼ਨ ਹੋਣ ਦੇ ਹਵਾਲੇ ਨਾਲ ਭਾਰਤ 'ਚ ਲਾਗੂ ਹੋ ਗਿਆ। ਸੋ ਅਮਿਤ ਸ਼ਾਹ ਨੇ ਇਹਨੂੰ ਵੱਡੀ ਪ੍ਰਾਪਤੀ ਗਿਣਾਇਆ ਕਿ ਅਸੀਂ ਆਪਣਾ ਚੋਣ ਵਾਅਦਾ ਜਿਹੜਾ ਕੀਤਾ ਸੀ ਉਹ ਪੂਰਾ ਕਰਤਾ। ਪਰ ਇਹ ਆਪਣੇ ਆਪ 'ਚ ਸਵਾਲ ਉੱਠਣ ਲੱਗਿਆ ਕਿ 4 ਸਾਲ ਹੋ ਗਏ ਇਸ ਕਾਨੂੰਨ ਨੂੰ ਤੁਸੀਂ ਪਾਸ ਕਰਕੇ ਬੈਠੇ ਹੋ। ਇਹਦਾ ਜਦੋਂ ਵਿਰੋਧ ਹੋਇਆ, ਇਹਦੇ ਪਰ ਸਵਾਲ ਉੱਠੇ ਤਾਂ ਅਸੀਂ ਚੁੱਪ ਕਰਕੇ ਬੈਠੇ ਤੇ ਐਨ ਅਚਾਨਕ ਚੋਣਾਂ ਤੋਂ ਬਿਲਕੁਲ ਪਹਿਲਾਂ, ਜਦੋਂ 1 ਜਾਂ 2 ਦਿਨਾਂ 'ਚ ਚੋਣ ਜਾਬਤਾ ਲੱਗਣਾ, ਉਹ ਤੋਂ ਪਹਿਲਾਂ ਤੁਸੀਂ, ਜਿਵੇਂ ਤੁਸੀਂ ਪ੍ਰਵੀਨ ਤੁਸੀਂ ਕਹਿ ਰਹੇ ਹੋ ਕਿ ਬ੍ਰਹਮਾਸਤਰ, ਬਿਲਕੁਲ ਉਸੇ ਤਰ੍ਹਾਂ ਇਹਨਾਂ ਨੇ ਕਿਹਾ ਕਿ ਹਾਂ ਇਹ ਲਓ ਜੀ ਅਸੀਂ ਲਾਗੂ ਕਰਤਾ। ਸੋ ਜੇਕਰ ਇਸ ਬਾਰੇ ਦੇਖਣਾ ਹੋਵੇ, ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰ ਨੇ ਨਾਗਰਿਕਤਾ ਸੋਧ ਕਾਨੂੰਨ 2024 ਨੂੰ ਨੋਟੀਫਿਕੇਸ਼ਨ ਕਰਤਾ। ਨੋਟੀਫਿਕੇਸ਼ਨ ਹੋਣ ਦਾ ਮਤਲਬ ਇਹ ਹੁਣ ਅਮਲੀ ਰੂਪ 'ਚ ਆ ਗਿਆ। ਇਹ ਇੱਕ ਤਰ੍ਹਾਂ ਨਾਲ ਲਾਗੂ ਹੋ ਗਿਆ ਕਿਉਂਕਿ ਪਾਸ ਪਹਿਲਾਂ ਕਰਾ ਚੁੱਕੇ ਨੇ ਉਹ ਇਹਨੂੰ। ਸੋ ਇਸ ਲਈ ਹੁਣ ਇਹਦੇ ਲਾਗੂ ਹੋਣ ਨਾਲ ਜਾਂ ਇਹਦੇ ਅਮਲੀ ਰੂਪ 'ਚ ਆਉਣ ਦੇ ਨਾਲ ਭਾਰਤ ਦੇ ਜਿਹੜੇ ਗਵਾਂਢੀ 3 ਮੁਲਕ ਨੇ, ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ, ਇਹਨਾਂ ਤੋਂ ਮੁਸਲਿਮ ਭਾਈਚਾਰੇ ਨੂੰ ਛੱਡ ਕੇ ਬਾਕੀ ਆਏ ਸਾਰਿਆਂ ਦੇ ਉੱਤੇ ਨਿਯਮ ਲਾਗੂ ਹੁੰਦਾ। ਮਤਲਬ ਉਹਨਾਂ ਤੋਂ ਬਿਨਾਂ ਜੇਕਰ ਕੋਈ ਜਿਹੜੇ ਵੀ ਧਰਮ ਦਾ ਇੱਧਰ ਆਇਆ, ਉਹਦੇ ਲਈ ਹੁਣ ਭਾਰਤੀ ਨਾਗਰਿਕਤਾ ਨਿਯਮ ਲਾਗੂ ਹੋ ਗਿਆ। ਉਹ ਭਾਰਤ ਦਾ ਨਾਗਰਿਕ ਬਣ ਜਾਊਗਾ, ਬਸ਼ਰਤੇ ਉਹ 2024 ਦੀ 31 ਦਸੰਬਰ ਤੋਂ ਪਹਿਲਾਂ ਆਇਆ ਹੋਵੇ। ਮਤਲਬ ਸੋ 31 ਦਸੰਬਰ 2014 ਤੱਕ ਜਿਹੜੇ ਆਏ ਨੇ ਉਹਨਾਂ ਦੇ ਲਈ ਇਹ ਨਿਯਮ ਹੈ, 14 ਤੋਂ ਬਾਅਦ ਵਾਲਿਆਂ ਲਈ ਨਹੀਂ ਹੈ। ਅਸਲ 'ਚ ਇਹ ਖੇਡ ਸਿੱਧੀ ਪ੍ਰਵੀਨ ਜੀ ਵੋਟਾਂ ਲਈ ਆ। 3 ਤੋਂ 4 ਕਰੋੜ ਦੀ ਆਬਾਦੀ ਤੇ ਉੱਤੇ ਮਤਲਬ ਅਸਰ ਪੈਣਾ। ਤੇ 3 ਤੋਂ 4 ਕਰੋੜ ਦੀ ਆਬਾਦੀ ਦਾ ਮਤਲਬ ਜੇਕਰ ਮੈਂ ਅੰਦਾਜ਼ਾ ਲਾਵਾਂ ਤਾਂ ਇਕੱਲੇ ਬੰਗਾਲ 'ਚ, ਪੱਛਮੀ ਬੰਗਾਲ 'ਚ 10 ਲੋਕ ਸਭਾ ਸੀਟਾਂ ਤੇ ਅਸਰ ਪੈਂਦਾ ਇਹਦਾ, ਇੱਥੋਂ ਦਾ ਲਾ ਲਓ। ਸੋ ਖੇੜੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਨਿਯਮ ਲਾਗੂ ਕੀਤਾ ਗਿਆ, ਉਹਦੇ ਵਿੱਚ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ਅਸੀਂ ਇਹਦਾ ਫਾਰਮ ਵੀ ਨਾਲੇ ਜਾਰੀ ਕਰਤਾ। ਜਿਹੜੇ ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਅਫਗਾਨਿਸਤਾਨ ਤੋਂ ਮਤਲਬ ਗੈਰ ਮੁਸਲਿਮ, ਜਿਨ੍ਹਾਂ ਦੇ ਵਿੱਚ ਹਿੰਦੂ ਵੀ ਆਉਂਦੇ ਨੇ, ਜਿਨ੍ਹਾਂ 'ਚ ਸਿੱਖ ਵੀ ਆਉਂਦੇ ਨੇ, ਬੋਧੀ ਵੀ ਆਉਂਦੇ ਨੇ, ਜੈਨੀ ਵੀ ਆਉਂਦੇ ਨੇ, ਪਾਰਸੀ ਤੇ ਈਸਾਈ ਵੀ ਆਉਂਦੇ ਨੇ, ਕਿ ਜਿਹੜੇ ਇਹ ਆਏ ਨੇ ਉਹ ਆਪਣਾ ਜੇਕਰ ਚਾਹੁਣ ਤਾਂ ਭਾਰਤੀ ਨਾਗਰਿਕਤਾ ਨੂੰ ਲੈ ਸਕਦੇ ਨੇ। ਤੇ ਉਹਦੇ ਲਈ ਇਹ ਨਿਯਮ ਹੈ। ਇਹਦੇ ਐਲਾਨ ਦੇ ਨਾਲ ਹੀ ਪੱਛਮੀ ਬੰਗਾਲ ਦੇ ਵਿੱਚ, ਕੇਰਲਾ ਦੇ ਵਿੱਚ, ਮੇਘਾਲਿਆ 'ਚ, ਤ੍ਰਿਪੁਰਾ 'ਚ, ਅਸਮ ਦੇ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਠੀਕ ਹੈ ਜੀ। ਪਰ ਭਾਜਪਾ ਨੂੰ ਪਿਛਲੀ ਵਾਰ ਦੇ ਹਵਾਲੇ ਨਾਲ ਜਾਣਕਾਰੀ ਸੀਗੀ ਕਿ ਜਿਵੇਂ ਦਿੱਲੀ 'ਚ ਕਿੱਥੇ ਸ਼ਾਹੀਨ ਬਾਗ 'ਚ ਜਿਵੇਂ ਅੰਦੋਲਨ ਚੱਲਿਆ ਜਾਂ ਹੋਰ ਥਾਵਾਂ ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਇਹਦਾ ਵਿਰੋਧ ਹੋ ਸਕਦਾ, ਇਸੇ ਤਰ੍ਹਾਂ ਇਹਨਾਂ ਸੂਬਿਆਂ 'ਚ ਵਿਰੋਧ ਹੋ ਸਕਦਾ, ਉੱਥੇ ਪਹਿਲਾਂ ਹੀ ਵੱਡੀ ਗਿਣਤੀ 'ਚ ਫੋਰਸਾਂ ਤਾਇਨਾਤ ਕਰਤੀਆਂ ਸੀ, ਸੁਰੱਖਿਆ ਤਾਇਨਾਤ ਕਰਤੀ ਸੀ। ਉੱਥੇ ਉਹਨਾਂ ਲੀਡਰਾਂ ਤੇ, ਉਹਨਾਂ ਨੌਜਵਾਨਾਂ ਤੇ ਉਹਨਾਂ ਦੇ ਪਹਿਰੇਦਾਰੀ ਕਰਤੀ ਸੀ ਜਿਹੜੇ ਉਹਨੂੰ ਲੱਗਦਾ ਵਿਰੋਧ ਪ੍ਰਦਰਸ਼ਨ ਕਰ ਸਕਦੇ ਨੇ। ਪਰ ਉਹਦੇ ਬਾਵਜੂਦ ਵੀ ਇਹਨਾਂ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਕਾਂਗਰਸ ਨੇ ਵੀ ਸਵਾਲ ਖੜਾ ਕੀਤਾ ਕਿ ਫਿਰ ਜੇਕਰ ਇੰਨਾ ਹੀ ਤੁਹਾਨੂੰ ਲੱਗਦਾ ਸੀ ਕਿ ਨਿਯਮ ਬਾ ਕਮਾਲ ਹੈ, ਦੇਸ਼ ਹਿੱਤ ਦੇ ਵਿੱਚ ਹੈ, ਤਾਂ 2019 ਦੇ ਪਾਸ ਕਰਕੇ ਬੈਠੇ ਫਿਰ ਪਹਿਲਾਂ ਲਾਗੂ ਕਿਉਂ ਨਹੀਂ ਕਰ ਸਕੇ ਸੀ? ਜੀ ਬਿਲਕੁਲ। ਤੁਸੀਂ ਡਰਦੇ ਕਿਉਂ ਸੀ ਇਹਨੂੰ ਲਾਗੂ ਕਰਨ ਤੋਂ? ਫਿਰ ਜਦੋਂ ਰੋਸ਼, ਚਲੋ ਹੁਣ ਕਈ ਮਨਾਂ 'ਚ ਇਹ ਸਵਾਲ ਵੀ ਨੇ ਪ੍ਰਵੀਨ ਜੀ ਕਿ ਇਹ ਇੱਕ ਸਹੀ ਕਦਮ ਹੈ ਜੀ ਕਿ ਜਿਹੜੇ ਬਾਹਰਲੇ ਉਹਨਾਂ ਮੁਲਕਾਂ 'ਚੋਂ ਆਏ ਨੇ ਜਿੱਥੇ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੁੰਦੇ ਨੇ,
ਉਸ ਹਮਲੇ ਵਾਲੀ ਧਿਰ, ਪੀੜਤ ਧਿਰ ਜੇਕਰ ਭਾਰਤ ਆਉਂਦੀ ਹੈ, ਉਹਨਾਂ ਕੋਲ ਕਹਿੰਦੇ ਕੋਈ ਹੋਰ ਕੋਈ ਬਦਲ ਨਹੀਂ ਹੈ। ਸੋ ਇਸ ਲਈ ਉਹਨਾਂ ਨੂੰ ਨਾਗਰਿਕਤਾ ਜੇਕਰ ਦਿੱਤੀ ਜਾਂਦੀ ਹੈ ਤਾਂ ਕੋਈ ਗਲਤ ਨਹੀਂ ਹੈ ਕਹਿੰਦੇ। ਤੇ ਕੁਝ ਤਰ੍ਹਾਂ ਦਾ ਇਹ ਵੀ ਸਵਾਲ ਹੈ ਕਿ ਇਹਦੀ ਆੜ ਦੇ ਵਿੱਚ ਇੱਥੋਂ ਦੇ ਮੁਸਲਿਮ ਭਾਈਚਾਰੇ ਨੂੰ ਤੰਗ ਕੀਤਾ ਜਾਊਗਾ ਜੀ, ਖਾਸ ਕਰਕੇ ਉਹਨਾਂ ਨੂੰ ਜਿਹੜੇ ਇਹਨਾਂ ਹੀ ਮੁਲਕਾਂ ਚੋਂ ਜਿਵੇਂ ਮਤਲਬ ਬੰਗਲਾਦੇਸ਼ ਹੈ, ਬੰਗਲਾਦੇਸ਼ ਤੋਂ ਵੱਡੀ ਗਿਣਤੀ 'ਚ ਕਹਿੰਦੇ ਕਿ ਮੁਸਲਮਾਨ ਭਾਈਚਾਰਾ ਵੀ ਇੱਧਰ ਆ ਕੇ ਕੰਮਕਾਰ ਦੇ ਹਵਾਲੇ ਨਾਲ, ਕਿਉਂਕਿ ਉੱਧਰ ਰੋਟੀ ਨਹੀਂ ਹੈ, ਉਹ ਇੱਧਰ ਰਹਿੰਦੇ ਨੇ। ਸੋ ਉਹਨਾਂ ਨੂੰ ਕਹਿੰਦੇ ਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ। ਉਹਦੀ ਆੜ ਦੇ ਵਿੱਚ ਜਿਹੜੇ ਇੱਥੇ ਸਥਾਨਕ ਲੰਮੇ ਸਮੇਂ ਤੋਂ ਰਹਿੰਦੇ ਮੁਸਲਮਾਨ ਭਾਈਚਾਰਾ, ਉਹਨਾਂ ਨੂੰ ਵੀ ਤੰਗ ਕਰ ਸਕਦੀਆਂ ਨੇ ਸਰਕਾਰਾਂ। ਇਹ ਖਦਸ਼ੇ ਨੇ, ਇਹ ਫਿਕਰ ਹੈਗੇ ਨੇ। ਪਰ ਜਦੋਂ ਹੁਣ ਇਹ ਨਿਯਮ ਲਾਗੂ ਹੋ ਗਿਆ ਤਾਂ ਉਸ ਨਿਯਮ ਦੇ ਲਾਗੂ ਹੋਣ ਦੇ ਹਵਾਲੇ ਨਾਲ ਮਤਲਬ ਕਿ ਕੀ ਤਰੀਕਾ ਇਹ ਆਖਰ ਹੈ ਕੀ ਹੈ ਨਾਗਰਿਕਤਾ ਸੋਧ ਕਾਨੂੰਨ, ਪਹਿਲਾਂ ਤਾਂ ਇਹ ਸਮਝਣ ਦੀ ਲੋੜ ਹੈ। ਸੋ ਜੇਕਰ ਇਹਨੂੰ ਸਮਝਣਾ ਹੋਵੇ ਤਾਂ ਕਹਿੰਦੇ ਸੀਏ ਭਾਰਤ ਦੇ 3 ਗਵਾਂਢੀ ਮੁਲਕਾਂ ਦੇ ਲਈ ਹੈ, ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼। ਇਹ ਤੋਂ ਬਿਨਾਂ ਕਿਤੋਂ ਹੋਰ ਸ਼ਰਨਾਰਥੀ ਆਏ ਨੇ ਉਹਨਾਂ ਤੇ ਲਾਗੂ ਨਹੀਂ ਹੋਊਗਾ, ਸਿਰਫ ਇੱਥੋਂ ਆਇਆ ਤੇ ਲਾਗੂ ਹੋਊਗਾ। ਧਾਰਮਿਕ ਆਧਾਰ ਦੇ ਉੱਤੇ ਮਤਲਬ ਜਿਨ੍ਹਾਂ ਨੂੰ ਧਰਮ ਦੇ ਆੜ ਦੇ ਵਿੱਚ ਕਹਿੰਦੇ ਕਿ ਤੰਗ ਕੀਤਾ ਗਿਆ ਹੋਵੇ, ਉਹਨਾਂ ਲਈ ਨੇ ਇਹ 6 ਭਾਈਚਾਰਿਆਂ ਲਈ ਹੈ, ਸਿੱਧਾ ਸਪਸ਼ਟ ਇਹਦੇ ਵਿੱਚ ਹੈਗਾ, ਜਿਹਦੇ ਵਿੱਚ ਹਿੰਦੂ, ਸਿੱਖ, ਬੋਧੀ, ਜੈਨੀ, ਪਾਰਸੀ ਤੇ ਈਸਾਈ। ਇਹਨਾਂ ਲੋਕਾਂ ਲਈ ਹੈ, ਉਹਨਾਂ ਨੂੰ ਭਾਰਤੀ ਨਾਗਰਿਕਤਾ ਮਿਲੂਗੀ। ਤੇ ਇਹਦੀ ਨਾਗਰਿਕਤਾ ਲੈਣ ਦੇ ਲਈ ਫਾਰਮ ਭਰਨ ਦੇ ਨਾਲ ਕਹਿੰਦੇ ਦਸਤਾਵੇਜ਼ ਕਿਹੜੇ ਲੱਗਣੇ ਆ ਜੀ। ਉਹ ਜਦੋਂ ਦਸਤਾਵੇਜ਼ਾਂ ਦਾ ਸਵਾਲ ਆਉਂਦਾ ਤਾਂ ਕਹਿੰਦੇ ਜੀ ਕਿ ਇਹ ਸਾਬਤ ਕਰਨਾ ਹੋਊਗਾ ਕਿ ਤੁਸੀਂ ਪਾਕਿਸਤਾਨ ਤੋਂ ਆਏ ਹੋ, ਤੁਸੀਂ ਬੰਗਲਾਦੇਸ਼ ਤੋਂ ਆਏ ਹੋ, ਤੇ ਤੁਸੀਂ ਜਾਂ ਅਫਗਾਨਿਸਤਾਨ ਤੋਂ ਆਏ ਹੋ, ਤੇ ਤੁਸੀਂ ਉੱਥੇ ਘੱਟ ਗਿਣਤੀ 'ਚ ਸੀਗੇ, ਤੁਸੀਂ ਮੁਸਲਿਮ ਭਾਈਚਾਰੇ ਨਾਲ ਸੰਬੰਧ ਨਹੀਂ ਰੱਖਦੇ, ਤੁਸੀਂ ਬਾਕੀ ਧਰਮਾਂ ਨਾਲ ਸੰਬੰਧ ਰੱਖਦੇ ਸੀ, ਉਹ ਤੁਹਾਨੂੰ ਸਾਬਤ ਕਰਨਾ ਪਊਗਾ। ਉਹਦੇ ਲਈ ਤੁਹਾਡੇ ਕੋਲ ਮਤਲਬ ਉੱਥੇ ਦਾ ਪਾਸਪੋਰਟ ਹੋਵੇ ਜਾਂ ਉੱਥੇ ਦਾ ਮਤਲਬ ਜਨਮ ਸਰਟੀਫਿਕੇਟ ਹੋਵੇ, ਹੈ ਨਾ, ਜਾਂ ਫਿਰ ਉੱਥੇ ਦੀ ਵਿਦਿਅਕ ਕੋਈ ਤੁਸੀਂ ਹਾਸਲ ਕੀਤਾ ਉਹਦਾ ਕੋਈ ਸਰਟੀਫਿਕੇਟ ਹੋਵੇ, ਹੈ ਨਾ। ਉਸ ਦੇ ਬਿਨਾਂ ਸਰਕਾਰ ਵੱਲੋਂ ਕੋਈ ਡਾਕੂਮੈਂਟ ਜਾਰੀ ਕੀਤਾ ਗਿਆ ਤੁਹਾਡੇ ਲਈ, ਹੈ ਨਾ, ਜਾਂ ਉੱਥੇ ਦਾ ਕੋਈ ਹੋਰ ਤੁਹਾਡਾ ਡਰਾਈਵਿੰਗ ਲਾਇਸੈਂਸ ਹੈ, ਕੋਈ ਜ਼ਮੀਨੀ ਕਾਗਜ਼ੀ ਦਸਤਾਵੇਜ਼ ਨੇ, ਉਹ ਹੋਣ, ਉਹਨਾਂ ਦੇ ਆਧਾਰ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਫਿਰ ਉਹ ਤੋਂ ਇਲਾਵਾ ਜੇਕਰ ਤੁਸੀਂ ਇੱਥੇ ਲੰਮੇ ਸਮੇਂ ਤੋਂ, ਜਿਵੇਂ 2014 ਤੱਕ ਲਈ ਲਾਗੂ ਹੋਣਾ ਹੈ, 15-16 ਤੋਂ ਬਾਅਦ ਜਿਹੜੇ ਆਏ ਨੇ, ਜੇ ਉਹਨਾਂ ਲਈ ਇਹ ਰਾਹ ਨਹੀਂ ਖੁੱਲਿਆ, ਸੋ ਇਹਦਾ ਮਤਲਬ 2014 ਤੋਂ ਇੱਥੇ ਰਹਿ ਰਹੇ ਹੋ ਤਾਂ ਇਹਦਾ ਮਤਲਬ ਇਹ ਵੀ ਹੋਊਗਾ ਤੁਹਾਡੇ ਕੋਲ ਇੱਥੇ ਬਹੁਤ ਕੁਝ ਹੋਊਗਾ। ਪ੍ਰਵੀਨ ਜੀ, ਪਿਛਲੀ ਵਾਰ ਜਦੋਂ 2014 ਦੇ ਵਿੱਚ ਵੋਟਾਂ ਹੋਈਆਂ ਸੀਗੀਆਂ ਤਦ ਪੱਛਮੀ ਬੰਗਾਲ ਦੇ ਹਵਾਲੇ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਬੀਜੇਪੀ 3 ਸੀਟਾਂ ਮਸਾਂ ਜਿੱਤੀ ਸੀ। ਠੀਕ ਹੈ। ਪਰ 19 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨੇ ਇਹ ਦਾਅਵਾ ਕਰ ਲਿਆ ਕਿ ਅਸੀਂ NRC CA ਲਿਆਵਾਂਗੇ, ਤੁਹਾਨੂੰ ਨਾਗਰਿਕਤਾ ਦੇਵਾਂਗੇ, ਤਾਂ ਉਸ ਹਵਾਲੇ ਨਾਲ 18 ਸੀਟਾਂ ਲੈ ਗਏ ਸੀ ਉੱਥੋਂ ਪੱਛਮੀ ਬੰਗਾਲ ਚੋਂ, 3 ਤੋਂ 18 ਹੋ ਗਏ ਸੀ। ਸੋ ਇਸ ਲਈ ਇੱਥੋਂ ਸਪਸ਼ਟ ਹੈ ਕਿ ਇਹਦਾ ਮਤਲਬ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲ ਵੋਟ ਬੈਂਕ ਤਾਂ ਹੈਗਾ, ਤੇ ਉਹ ਵੋਟ ਬੈਂਕ ਨੂੰ ਆਪਣੇ ਨਾਲ ਲਿਆਉਣ ਦੇ ਲਈ ਆਹ ਤਰੀਕਾ ਹੈ। ਤੇ ਜੇਕਰ ਵੋਟ ਬੈਂਕ ਹੈ ਮਤਲਬ ਉੱਥੋਂ ਆ ਕੇ ਉਹਨਾਂ ਦੇ ਉਰੇ ਆਧਾਰ ਕਾਰਡ ਤੇ ਵੋਟਰ ਕਾਰਡ ਤਾਂ ਬਣ ਲਏ। ਸੋ ਇਸ ਲਈ ਇਸ ਨਿਯਮ ਦੇ ਵਿੱਚ ਇਹ ਵੀ ਹੈਗਾ ਕਿ ਜੇਕਰ ਤੁਸੀਂ ਇੱਥੇ ਰਹਿ ਰਹੇ ਹੋ ਤੇ ਤੁਹਾਡੇ ਕੋਲ ਇੱਥੇ ਵਾਲੇ ਜਿਹੜੇ ਦਸਤਾਵੇਜ਼ ਨੇ ਤੁਸੀਂ ਉਹ ਵੀ ਨਾਲ ਜਮ੍ਹਾਂ ਕਰਾ ਸਕਦੇ ਹੋ। ਇੱਕ ਸਾਬਤ ਕਰਨਾ ਹੋਗਾ ਕਿ ਅਸੀਂ ਉੱਥੋਂ ਆਏ ਹਾਂ, ਦੂਜਾ ਫਿਰ ਇੱਥੇ ਵਾਲੇ ਜੇਕਰ ਤੁਹਾਡੇ ਕੋਲ ਉਰੇ ਦਾ ਡਰਾਈਵਿੰਗ ਲਾਇਸੈਂਸ ਹੈਗਾ, ਆਧਾਰ ਕਾਰਡ ਹੈਗਾ, ਰਾਸ਼ਨ ਕਾਰਡ ਹੈਗਾ, ਜਾਂ ਫਿਰ ਕੋਰਟ ਦੇ ਵੱਲੋਂ ਕੋਈ ਕਾਗਜ਼ ਪੱਤਰ ਦਿੱਤਾ ਗਿਆ, ਵੋਟਰ ਕਾਰਡ ਹੈਗਾ, ਪੈਨ ਕਾਰਡ ਹੈਗਾ, ਬੈਂਕ ਜਾਂ ਡਾਕਖਾਨੇ ਦੀ ਕਾਪੀ ਹੈਗੀ, ਬਿਜਲੀ ਤੇ ਪਾਣੀ ਦਾ ਬਿੱਲ ਹੈਗਾ, ਸਕੂਲ ਦੇ ਕਾਗਜ਼ ਹੈਗੇ, ਅਜਿਹਾ ਕੋਈ ਵੀ ਕਾਗਜ਼ ਹੈਗਾ, ਤੁਸੀਂ ਉਹ ਦਿਖਾ ਕੇ ਵੀ ਆਪਣੀ ਨਾਗਰਿਕਤਾ ਦੇ ਲਈ, ਪੱਕੀ ਨਾਗਰਿਕਤਾ ਦੇ ਲਈ ਅਪਲਾਈ, ਮਤਲਬ ਜਿਹਦਾ ਆਧਾਰ ਕਾਰਡ ਬਣ ਗਿਆ ਹੁਣ, ਜਿਹਦਾ ਵੋਟਰ ਕਾਰਡ ਬਣ ਗਿਆ ਹੁਣ, ਉਹ ਰਹਿ ਕੀ ਗਿਆ ਫਿਰ ਉਹਦੇ ਲਈ। ਹਾਂਜੀ। ਸੋ ਇਹ ਸਿਰਫ ਇਹਦਾ ਮਤਲਬ ਵੋਟ ਬੈਂਕ ਦੀ ਸਿਆਸਤ ਹੈ ਫਿਰ ਵੀ। ਸੋ ਇਸ ਪੱਖ ਤੋਂ ਸਮਝ ਥੋੜਾ। ਫਿਰ ਕਹਿੰਦੇ ਜੀ ਕਿਹੜੇ ਲੋਕ ਨਾਗਰਿਕਤਾ ਪਾ ਸਕਦੇ ਨੇ ਇਹਦੇ ਤਹਿਤ, ਉਹ ਸਵਾਲ ਆਉਂਦਾ ਜਦੋਂ ਕਹਿੰਦੇ 31 ਦਸੰਬਰ 2014 ਤੋਂ ਪਹਿਲਾਂ ਜਿਹੜੇ ਲੋਕ ਭਾਰਤ ਆਏ ਨੇ ਸਿਰਫ ਉਹੀ ਨਾਗਰਿਕਤਾ ਹਾਸਲ ਕਰਨ ਦੇ ਲਈ ਅਪਲਾਈ ਕਰ ਸਕਦੇ ਨੇ, ਬਸ਼ਰਤੇ ਉਹ ਗੈਰ ਮੁਸਲਮਾਨ ਹੋਣ, ਹੈ ਨਾ ਜੀ। ਫਿਰ ਕਹਿੰਦੇ ਜੀ ਮਤਲਬ ਕਿ ਇਹ ਕੰਮ ਕਿਵੇਂ ਕਰੂਗਾ, ਹੈ ਨਾ, ਉਹਦੇ ਲਈ ਕਹਿੰਦੇ ਬਕਾਇਦਾ ਤੁਸੀਂ ਇੱਕ ਫਾਰਮ ਭਰੋਗੇ, ਫਾਰਮ ਭਰ ਕੇ ਲੋਕਲ ਜਿਹੜੀ ਕਮੇਟੀ ਹੈ, ਚਾਹੇ ਉਹ DC ਦੇ ਰਾਹੀਂ ਹੋਵੇ, ਕਲੈਕਟਰ ਦੇ ਰਾਹੀਂ ਹੋਵੇ, ਹੈ ਨਾ, ਤਹਿਸੀਲਦਾਰ ਦੇ ਰਾਹੀਂ ਹੋਵੇ, SDM ਦੇ ਰਾਹੀਂ ਹੋਵੇ, ਜਿਹੜਾ ਸੰਬੰਧਿਤ ਵਿਭਾਗ ਉੱਥੇ ਜਮ੍ਹਾਂ ਕਰਾਓਗੇ, ਉੱਥੋਂ ਜ਼ਿਲ੍ਹਾ ਕਮੇਟੀ ਕੋਲ ਆਊਗਾ, ਜ਼ਿਲ੍ਹਾ ਕਮੇਟੀ ਜਿਹੜੇ ਪਾਸ ਕਰਕੇ ਭੇਜੂਗੀ ਉਹ ਉੱਪਰ ਆਊਗਾ, ਫਿਰ ਮੰਤਰਾਲੇ ਤੋਂ ਨਾਗਰਿਕਤਾ ਤੁਹਾਨੂੰ ਜਦੋਂ ਮਿਲ ਜਾਏਗੀ ਫਿਰ ਤੁਹਾਡੇ ਕੋਲ ਦਸਤਾਵੇਜ਼ ਪਹੁੰਚ ਜਾਏਗਾ। ਇਸ ਤਰ੍ਹਾਂ ਤੁਸੀਂ ਇੱਥੇ ਨਾਗਰਿਕ ਬਣ ਜਾਓਗੇ। ਇਹਦੇ ਨਾਲ ਸਭ ਤੋਂ ਵੱਡਾ ਸਵਾਲ ਜਿਹੜਾ ਆਪਾਂ ਕਰ ਰਹੇ ਹਾਂ ਕਿ ਇਹ ਸਵਾਲ ਖੜਾ ਹੈ ਕਿ ਹੋਰ ਭਾਈਚਾਰਿਆਂ ਨੂੰ, ਖਾਸ ਕਰ ਮੁਸਲਿਮ ਭਾਈਚਾਰੇ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਦਾਅਵਾ ਹੈ ਇਸ ਨੂੰ ਲਾਗੂ ਕਰਨ ਲੱਗਿਆ ਭਾਜਪਾ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਿਸੇ ਦੀ ਨਾਗਰਿਕਤਾ ਖੋਊਗਾ ਨਹੀਂ। ਠੀਕ ਹੈ ਜੀ। ਪਰ ਆਪਾਂ ਜਾਣਦੇ ਹਾਂ ਕਿ ਕਾਗਜ਼ੀ ਦਾਅਵੇ ਤੇ ਹਕੀਕੀ ਦਾਅਵਿਆਂ 'ਚ ਕਿੰਨਾ ਫਰਕ ਹੈ। ਬਿਲਕੁਲ ਹਕੀਕਤ 'ਚ ਲੋਕ ਕਿੰਨਾ ਭੁਗਤ ਭੋਗੀ ਬਣਦੇ ਨੇ ਇਹ ਫੈਸਲਿਆਂ ਦਾ, ਇਹ ਵੀ ਆਪਾਂ ਨੂੰ ਪਤਾ ਹੈ।
ਇੱਥੋਂ ਤੱਕ ਕਿ ਜਿਨ੍ਹਾਂ ਨੂੰ ਨਾਗਰਿਕਤਾ ਹਾਸਲ ਕਰਨ ਲਈ ਦਮ ਭਰਿਆ ਜਾ ਰਿਹਾ, ਉਹਨਾਂ ਨੂੰ ਵੀ ਇਹਦੇ ਲਈ ਕੀ ਲੀਕਾਂ ਕਢਾਉਣਗੇ ਇਹ ਵੀ ਆਪਾਂ ਨੂੰ ਪਤਾ। ਸੋ ਦੋਏ ਧਿਰਾਂ ਪਿਸਣਗੀਆਂ ਜ਼ਰੂਰ ਇਸ ਦੀ ਆੜ ਦੇ ਵਿੱਚ। ਇਹ ਸਿਰਫ ਤੇ ਸਿਰਫ ਹੁਣ 2024 ਦੀਆਂ ਇੱਕ ਵਾਰ ਵੋਟਾਂ ਪਾਉਣ ਦੀ ਕਵਾਇਦ ਹੈ। 3 ਤੋਂ 4 ਕਰੋੜ ਦੀ ਕਰੀਬ ਆਬਾਦੀ ਹੈ, ਜਿਹਦੇ ਵਿੱਚੋਂ 2 ਕਰੋੜ ਤੋਂ ਵੱਧ ਲੋਕ ਮਤਲਬ ਬੰਗਾਲ ਚ ਰਹਿੰਦੇ ਨੇ, ਪੱਛਮੀ ਬੰਗਾਲ ਚ ਨੇ 2 ਕਰੋੜ ਦੇ ਕਰੀਬ ਲੋਕ। ਸੋ ਇਸੇ ਲਈ ਹੈ ਕਿ ਇੱਥੇ 10 ਲੋਕ ਸਭਾ ਸੀਟਾਂ ਚੋਂ 77 ਵਿਧਾਨ ਸਭਾ ਤੇ 77 ਵਿਧਾਨ ਸਭਾ ਸੀਟਾਂ ਦੇ ਉੱਤੇ ਵੱਡਾ ਸਿਆਸੀ ਅਸਰ ਰੱਖਦੇ ਨੇ। ਤੇ ਇਸੇ ਵੱਲ ਆਪਾਂ ਗੱਲ ਕਰ ਰਹੇ ਕਿ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੀ ਵਾਰ ਇੱਥੋਂ ਵੱਡੀਆਂ ਸੀਟਾਂ ਲੈ ਗਈ ਸੀ ਬੀਜੇਪੀ, 42 ਚੋਂ 18 ਕੱਢ ਕੇ ਲੈ ਗਈ ਸੀ। ਠੀਕ ਹੈ ਜੀ। ਸੋ ਇਸ ਲਈ ਇਹਨਾਂ ਨੂੰ ਲੱਗਦਾ ਕਿ ਅਸੀਂ ਵਾਅਦੇ ਨਾਲ ਲੈ ਗਏ ਤੇ ਹੁਣ ਆਪਾਂ ਗਰੰਟੀ ਨਾਲ ਲੈ ਜਾਈਏ। ਸੋ ਇਸ ਲਈ ਕੇਰਲ ਦੇ ਵਿੱਚ, ਪੱਛਮੀ ਬੰਗਾਲ ਦੇ ਵਿੱਚ, ਅਸਾਮ ਦੇ ਵਿੱਚ ਅੰਦੋਲਨ ਦੀਆਂ ਤਿਆਰੀਆਂ ਹੋ ਰਹੀਆਂ, ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਨੇ, ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਪਰ ਅਮਿਤ ਸ਼ਾਹ ਜੀ ਕਹਿੰਦੇ ਕਿ ਮੋਦੀ ਸਰਕਾਰ ਨੇ ਇੱਕ ਹੋਰ ਵਾਅਦਾ ਪੂਰਾ ਕਰਤਾ ਤੇ ਇਹਦਾ ਸਾਨੂੰ ਫਾਇਦਾ ਮਿਲਣਾ ਹੀ ਮਿਲਣਾ। ਇਹ ਸਾਰਾ ਸਿਆਸੀ ਫਾਇਦੇ ਲਈ ਹੈ ਜੀ। ਬਿਲਕੁਲ। ਤੇ ਸ਼ਰਮਾ ਜੀ, ਗੱਲ ਇਹ ਹੈ ਕਿ ਜਿਵੇਂ ਆਪਾਂ ਅਕਸਰ ਹੀ ਆਪਣੀਆਂ ਖਬਰਾਂ ਦੇ ਵਿੱਚ ਜ਼ਿਕਰ ਕਰਦੇ ਹੁੰਦੇ ਹਾਂ ਕਿ ਭਾਜਪਾ ਨੇ ਆਪਣੇ ਸਿਆਸੀ ਏਜੰਡੇ ਛੱਡੇ ਨਹੀਂਗੇ, ਉਹਨਾਂ ਨੇ ਉਹ ਨਾਲ ਟੋ ਕੀਤੇ। ਉਹਨਾਂ ਦੀ ਵਿਚਾਰਧਾਰਾ ਜੋ ਹੈ, ਉਹਦੀ ਅਪਰੋਚ ਨੂੰ ਲੈ ਕੇ ਜਿਹੜਾ ਵੀ ਰੋਡ ਮੈਪ ਆ ਉਹ ਉਸ ਵੱਲ ਨੂੰ ਲਗਾਤਾਰ ਵੱਧ ਰਹੇ ਨੇ। ਬਿਲਕੁਲ। ਵਿਰੋਧੀ ਧਿਰਾਂ ਇਸ ਹਰ ਮਾਮਲੇ ਦੇ ਵਿੱਚ ਉਹਨਾਂ ਦੇ ਬਿਰਤਾਂਤ ਸਾਹਮਣੇ ਨਿਸਲ ਨਜ਼ਰ ਆਉਂਦੀਆਂ ਨੇ। ਹਾਲਾਂਕਿ ਸੀਏ ਤੇ ਲੋਕ ਨਿਕਲੇ, ਖੇਤੀ ਕਾਨੂੰਨਾਂ ਤੇ ਪ੍ਰੋਟੈਸਟ ਲੋਕਾਂ ਨੇ ਕੀਤਾ, ਧਾਰਾ 370 ਤੇ ਪੰਜਾਬੀ ਬੋਲੇ ਜਾਂ ਹੋਰ ਲੋਕ ਬੋਲੇ, ਪਰ ਅਸਲ ਦੇ ਵਿੱਚ ਸੰਵਿਧਾਨਿਕ ਰਾਜਨੀਤਿਕ ਧਿਰਾਂ ਨਹੀਂ ਲੜ ਪਾ ਰਹੀਆਂ, ਉਹ ਮੈਦਾਨ ਦੇ ਵਿੱਚ ਨਜ਼ਰ ਹੀ ਨਹੀਂ ਆ ਰਹੀਆਂ ਕਿਤੇ ਜੀ। ਤੇ ਅਗਲੀ ਖਬਰ ਦੇ ਵੱਲ ਵਧ ਕੇ ਗੱਲ ਕਰੀਏ ਅਕਾਲੀ ਭਾਜਪਾ ਗੱਠਜੋੜ ਦੀ। ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਵੀ ਇਹ ਹੈਗਾ ਕਿ ਕਦੋਂ ਇਹਨਾਂ ਦਾ ਐਲਾਨ ਹੋ ਜੇ। ਵੈਸੇ ਜ਼ਰੂਰੀ ਨਹੀਂ ਹੁੰਦਾ ਕਿ ਚੋਣਾਂ ਦੇ ਵਿੱਚ ਗੱਠਜੋੜ ਦਾ ਐਲਾਨ ਹੋ ਕੇ ਚੋਣਾਂ ਲੜੀਆਂ ਜਾਣ, ਕਈ ਵਾਰੀ ਅੰਦਰ ਖਾਤੇ ਬਹੁਤ ਚੀਜ਼ਾਂ ਤੈਅ ਹੋ ਜਾਂਦੀਆਂ ਨੇ, ਪਰ ਸੰਭਾਵਨਾ ਹੈ ਕਿ ਕੱਲ ਨੂੰ ਗੱਠਜੋੜ ਦਾ ਐਲਾਨ ਹੋ ਜਾਣਾ ਜੀ। ਪ੍ਰਵੀਨ ਜੀ, ਇਹ ਜੋ ਜਾਣਕਾਰੀ ਅੱਜ ਦੇ ਸਮੇਂ, ਇਸ ਸਮੇਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਦ ਤੱਕ ਹੈਗੀ ਹੈ। ਹਾਂਜੀ। ਜੇਕਰ ਉਸੇ ਵਹਿਣ ਚ ਪਾਣੀ ਵਹਿੰਦਾ ਨਜ਼ਰ ਆ ਰਿਹਾ, ਜਿਸ ਵਹਿਣ ਚ, ਜੇਕਰ ਇਸੇ ਵਹਿਣ ਚ ਵਹਿੰਦਾ ਰਿਹਾ ਤਾਂ ਫਿਰ ਭਲਕੇ ਨੂੰ ਗੱਠਜੋੜ ਹੋ ਜਾਏਗਾ। ਅਕਾਲੀ ਦਲ ਨੇ ਦੁਬਾਰਾ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ। ਕੱਲ ਸੁਖਬੀਰ ਬਾਦਲ ਫਿਰ ਸੜਕਾਂ ਤੇ ਸੀਗੇ, ਵੱਡਾ ਇਕੱਠ ਸੀਗਾ, ਤਸਵੀਰਾਂ ਜਾਰੀ ਕੀਤੀਆਂ ਕਿ ਦੇਖੋ ਪੰਜਾਬ ਹੁਣ ਸਾਡੇ ਨਾਲ ਆਉਣ ਨੂੰ ਤਿਆਰ ਹੈ। ਤੇ ਪਰ ਇਹ ਸਭ ਦੇ ਦਰਮਿਆਨ ਉਹ ਭਾਜਪਾ ਨਾਲ ਜਾਣ ਨੂੰ ਤਿਆਰ ਨੇ। ਇਹ ਵੀ ਖਬਰਾਂ ਪੱਕੀਆਂ ਨੇ। ਆਪਾਂ ਇਸੇ ਪ੍ਰੋਗਰਾਮ 'ਚ ਕਿੰਨੀ ਵਾਰ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ 'ਚ ਲਗਾਤਾਰ ਭਾਜਪਾ ਨਾਲ ਤਾਲਮੇਲ 'ਚ ਨਹੀਂ ਸੁਖਬੀਰ ਬਾਦਲ ਹੋ ਰਹੀ। ਹਾਂਜੀ, ਕੀਤੀ ਸੀ। ਪਹਿਲਾਂ ਜਦੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਤਦ ਉਸ ਦੌਰਾਨ ਵੀ ਇਹ ਦਿੱਲੀ ਪਹੁੰਚੇ ਸੀ। 2-3 ਬੈਠਕਾਂ ਉਸ ਦੌਰਾਨ ਵੀ ਹੋਈਆਂ। ਢੀਂਡਸਾ ਪਰਿਵਾਰ ਦੀ ਵਾਪਸੀ ਉਸੇ ਦਾ ਇੱਕ ਹਿੱਸਾ ਹੈ, ਉਸੇ ਕੜੀ ਦਾ ਇੱਕ ਹਿੱਸਾ ਹੈ। ਤੇ ਉਸ ਤੋਂ ਅਗਲੀ ਗੱਲ, ਪੰਜਾਬ ਦੇ ਮੌਜੂਦਾ ਬੀਜੇਪੀ ਦੇ ਪ੍ਰਧਾਨ ਪੈਰਵੀ ਕਰ ਰਹੇ ਨੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅੱਜ ਕੱਲ੍ਹ ਭਾਜਪਾਈ ਬਣੇ ਕੈਪਟਨ ਅਮਰਿੰਦਰ ਸਿੰਘ ਇਸ ਗੱਠਜੋੜ ਦੀ ਪੈਰਵੀ ਕਰ ਰਹੇ ਨੇ। ਇਹ ਸਾਰਿਆਂ ਦੇ ਵਿੱਚੋਂ ਇਸ ਪਾਸ ਸੀਗਾ ਕਿ ਗੱਠਜੋੜ ਤੋਂ ਹੋਇਆ, ਰੱਖੜਾ ਹੋਰੀ ਇਸ ਦੇ ਲਈ ਚਾਰਜੋਈਆਂ ਕਰ ਚੁੱਕੇ ਨੇ। ਪਰ ਹੁਣ ਜਿਹੜੀ ਖਬਰ ਹੈ ਉਹ ਇਹ ਹੈ ਕਿ ਅੱਜ ਬਾਅਦ ਦੁਪਹਿਰ ਜਾਂ ਸ਼ਾਮ ਨੂੰ ਸੁਖਬੀਰ ਬਾਦਲ ਦਿੱਲੀ ਲਈ ਰਵਾਨਾ ਹੋ ਜਾਣਗੇ ਜੀ। ਤੇ ਭਲਕੇ ਉਹਨਾਂ ਦੀ ਭਾਜਪਾਈ ਹਾਈ ਕਮਾਂਡ ਦੇ ਨਾਲ ਫਾਈਨਲ ਬੈਠਕ ਹੋਣੀ ਹੈ, ਜਿਹੜੀ ਸਾਰੀ ਰੂਪਰੇਖਾ ਤੈਅ ਆ। ਬਸ ਸਮਾਂ ਤਰੀਕ ਤੈਅ ਹੋਣੀ ਹੈ ਕਿ ਆਪਾਂ ਐਲਾਨ ਕਦੋਂ ਕਰਨਾ। ਤੇ ਜੇ ਸਹੀ ਲੱਗਿਆ ਤਾਂ ਹੋ ਸਕਦਾ ਕਿ ਕੱਲ ਨੂੰ ਇਹ ਪ੍ਰੈਸ ਕਾਨਫਰੰਸ ਕਰਕੇ ਐਲਾਨ ਵੀ ਕਰ ਦੇਣ। ਠੀਕ ਹੈ ਜੀ। ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਉਂਕਿ ਅਜੇ ਕਿਸਾਨ ਅੰਦੋਲਨ ਚੱਲ ਰਿਹਾ, ਤੇ ਕੀ ਕੱਲ ਨੂੰ ਕਿਸਾਨ ਅੰਦੋਲਨ ਮੁੱਕ ਜਾਏਗਾ? ਨਹੀਂ। ਕੀ ਅੱਜ ਉਹਦੇ ਪਰ ਫੈਸਲਾ ਹੋ ਜਾਏਗਾ? ਜਦੋਂ ਕਹੇ ਜੀ ਕੋਈ ਸੰਭਾਵਨਾ ਅਜੇ ਕਿਤੇ ਨਜ਼ਰ ਨਹੀਂ ਆਉਂਦੀ, ਕੋਈ ਗੱਲਬਾਤ ਦਾ ਰਾਹ ਨਹੀਂ ਹੈ, ਪੱਕਾ ਮੋਰਚਾ ਇੱਧਰ ਲੱਗ ਗਿਆ, 14 ਨੂੰ ਦੂਜੀ ਜਥੇਬੰਦੀਆਂ ਕਹਿੰਦੀ ਅਸੀਂ ਦਿੱਲੀ ਜਾਣਾ। ਸੋ ਪਰ ਇਹਦੇ ਬਾਵਜੂਦ ਵੀ ਕੀ ਅਕਾਲੀ ਦਲ ਨੂੰ ਲੱਗਿਆ ਕਿ ਹੁਣ ਸਾਡਾ ਸਰਦਾ ਹੀ ਨਹੀਂਗਾ, ਹੁਣ ਕਿਸਾਨ ਅੰਦੋਲਨ ਨੂੰ ਵੀ ਦਰਕਨਾਰ ਕਰਕੇ, ਲਾਂਭੇ ਕਰਕੇ, ਅਣਗੋਲਿਆਂ ਕਰਕੇ ਗੱਠਜੋੜ ਹੋਣ ਜਾ ਰਿਹਾ। ਜਾਂ ਹੁਣ ਬੀਜੇਪੀ ਇਸ ਦੇ ਲਈ ਇੰਨੀ ਕਾਹਲੀ ਹੈ ਕਿਉਂਕਿ ਉਹ ਸੀਟਾਂ ਲਾਣਨ ਤੋਂ ਬੈਠੀ ਹੈ। ਨਰਿੰਦਰ ਮੋਦੀ 2 ਵਾਰ ਪਿਛਲੇ ਚੰਦ ਦਿਨਾਂ ਦੇ ਵਿੱਚ ਹੀ ਹਰਿਆਣੇ ਚਾਲੇ, ਕੱਲ ਵੀ ਹਰਿਆਣੇ 'ਚ ਸੀਗੇ, ਉਹਦੇ ਬਾਵਜੂਦ ਵੀ ਅਜੇ ਹਰਿਆਣੇ ਦੀਆਂ ਸੀਟਾਂ ਨਹੀਂ ਲਾਣੀਆਂ ਜੀ, ਕਿਉਂਕਿ ਉੱਥੇ ਵੀ ਗੱਠਜੋੜ ਵਾਲਾ ਪੇਚ ਫਸਿਆ। 1 ਜਾਂ 2 ਸੀਟ ਜੱਜਪਾ ਨੂੰ ਛੱਡਣੀ ਪੈਣੀ ਹੈ। ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ। ਪਰ ਪ੍ਰਵੀਨ ਜੀ, ਕਿਸੇ ਸਮੇਂ ਆਪਾਂ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਭਾਜਪਾ ਵੱਡਾ ਭਾਈ ਬਣਨ ਨੂੰ ਫਿਰਦੀ ਹੈ। ਉਹ ਕਹਿੰਦੀ 7-6 ਦੇ ਦਿਓ, 7 ਸਾਨੂੰ ਦੇ ਦਿਓ, 6 ਤੁਸੀਂ ਲੈ ਲਓ। ਅਕਾਲੀ ਦਲ ਨੇ ਕੋਰੀ ਨਾ ਕਰਤੀ ਸੀ ਕਿ ਨਹੀਂ, ਠੀਕ ਹੈ। ਉਹ ਕਹਿੰਦੇ ਠੀਕ ਹੈ, ਫਿਰ ਜੇ 8-5 ਵੀ ਕਰਨੀ ਆ ਤਾਂ ਤੁਹਾਨੂੰ ਆਪਣੀ ਜੋ ਛੱਡਣੀ ਪੈਣੀ ਆ, ਬਹੁਜਨ ਸਮਾਜ ਪਾਰਟੀ ਲਈ ਅਸੀਂ ਨਹੀਂ ਛੱਡਣੀ। ਉਹ ਕਹਿੰਦੇ ਨਹੀਂ ਜੀ ਕਿ ਉਹ ਤਾਂ ਨਹੀਂ, ਕਹਿੰਦੇ ਫਿਰ 7-6 ਤੇ ਲੜਾਂਗੇ ਜੇ ਉਹਨਾਂ ਲਈ ਨਹੀਂ ਛੱਡਣੀ। 7 ਤੁਸੀਂ ਲੈ ਲਓ, ਚੱਲ ਕਹਿੰਦੇ ਜੇ ਬੜਾ ਭਾਈ ਉਹ ਬਣਨਾ ਬਣ ਜਾਓ, 6 ਸਾਨੂੰ ਦੇ ਦਿਓ। ਸੋ 7-6 ਵਾਲਾ ਫਾਰਮੂਲਾ ਜਦੋਂ ਲਗਭਗ ਤੈਅ ਹੋਇਆ ਪ੍ਰਵੀਨ ਜੀ, ਉਸ ਤੋਂ ਪਹਿਲਾਂ ਢੀਂਡਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਆ ਗਿਆ।
ਤੇ ਜਿਹੜੀਆਂ 6 ਸੀਟਾਂ ਦੇ ਬੀਜੇਪੀ ਲੜਨਾ ਮੰਨੀ ਸੀ ਉਹਨਾਂ ਚੋਂ ਇੱਕ ਸੰਗਰੂਰ ਵੀ ਸੀ। ਠੀਕ ਹੈ, ਅੱਛਾ। ਤੇ ਉਹ ਸੰਗਰੂਰ ਬੀਜੇਪੀ ਨੇ ਛੱਡਣੀ ਸੀ ਢੀਂਡਸੇ ਪਰਿਵਾਰ ਲਈ। ਢੀਂਡਸਾ ਪਰਿਵਾਰ ਨੂੰ, ਹਾਂਜੀ। ਤੇ ਹੁਣ ਅਕਾਲੀ ਦਲ ਕਹਿੰਦਾ ਜੀ ਉਹ ਤਾਂ ਬੰਦਾ ਸਾਡੇ ਕੋਲੇ ਆ ਗਿਆ, ਅਸੀਂ ਉਹ ਛੱਡ ਦੇਣੀ ਆ, ਉਸੇ ਨੂੰ ਦੇ ਦੇਣੀ ਆ ਅਸੀਂ। ਫਿਰ ਇਸ ਲਈ ਉਹਦੇ ਲਈ ਸੀਟ ਸਾਡੇ 'ਚ ਗਿਣੋ। ਫਿਰ ਹੁਣ 8-5 ਤੇ ਫੈਸਲਾ ਹੋਇਆ। ਠੀਕ ਹੈ ਜੀ। ਸੋ ਇਸ ਲਈ ਉਹ ਸੀਟ ਢੀਂਡਸੇ ਵਾਲੀ ਬੀਜੇਪੀ ਦੇ ਖਾਤੇ 'ਚ ਗਿਣੀ ਹੈ। ਅਜੇ ਵੀ ਨਹੀਂ ਪਤਾ ਕਿ ਅਕਾਲੀ ਦਲ ਦਾ ਉਮੀਦਵਾਰ ਕੋਈ ਭਾਜਪਾ ਦੇ ਚੋਣ ਨਿਸ਼ਾਨ ਤੇ ਲੜ ਲਵੇ। ਫਿਲਹਾਲ ਤੈਅ ਹੋ ਗਿਆ ਕਿ 8-5 ਹੋਏਗਾ, 8 ਤੇ ਅਕਾਲੀ ਦਲ, 5 ਤੇ ਭਾਜਪਾ, ਤੇ ਇਹਦਾ ਐਲਾਨ ਭਲਕੇ ਹੋ ਜਾਣਾ। ਹੁਣ ਜੇਕਰ 5 ਦੀ ਗੱਲ ਆਉਂਦੀ ਆ ਤਾਂ 3 ਤੇ ਤਾਂ ਪੰਜਾਬ 'ਚ ਬੀਜੇਪੀ ਪਹਿਲਾਂ ਵੀ ਲੜਦੀ ਰਹੀ ਹੈ। ਅਕਾਲੀ ਨਾਲ ਗਠਜੋੜ 'ਚ 10 ਤੇ ਅਕਾਲੀ ਲੜਦੇ ਸੀ, 3 ਤੇ ਬੀਜੇਪੀ ਲੜਦੀ ਸੀ। ਤੇ ਤਿੰਨਾਂ ਦੇ ਵਿੱਚ ਅੰਮ੍ਰਿਤਸਰ ਸੀ, ਗੁਰਦਾਸਪੁਰ ਸੀ ਤੇ ਹੁਸ਼ਿਆਰਪੁਰ ਸੀ। ਸੋ 3 ਸੀਟਾਂ ਦਾ ਤੈਅ ਨੇ ਪ੍ਰਵੀਨ ਜੀ। ਫਿਰ ਅਗਲੀਆਂ 2 ਕਿਹੜੀਆਂ ਜੀ ਪੰਜਾਬ 'ਚ ਚਰਚਾ ਹੈ, ਅਕਾਲੀ ਦਲ ਦੇ ਵਿਹੜੇ 'ਚ ਵੀ, ਭਾਜਪਾ ਦੇ ਵਿਹੜੇ 'ਚ ਵੀ। ਉਹ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਵੀ ਮੰਗੀ ਜਾਂਦੇ ਨੇ, ਉਹ ਜਲੰਧਰ ਵੀ ਮੰਗ ਰਹੇ ਨੇ, ਉਹ ਲੁਧਿਆਣਾ ਵੀ ਮੰਗ ਰਹੇ ਨੇ, ਤੇ ਉਹ ਸੰਗਰੂਰ ਤੇ ਦਾਅਵਾ ਕਰਦੇ ਸੀ ਸੰਗਰੂਰ ਆਪਾਂ ਪਰੇ ਕਰ ਲਈ, ਤੇ ਉਹ ਪਟਿਆਲੇ ਤੇ ਵੀ ਦਾਅਵਾ ਕਰ ਰਹੇ ਨੇ। ਸੋ ਹੁਣ ਪਿੱਛੇ ਜਿਹੜੀਆਂ 2 ਸੀਟਾਂ ਬਚੀਆਂ ਹੁਣ ਜਿਹੜੀਆਂ ਬੀਜੇਪੀ ਨੂੰ ਮਿਲਣੀਆਂ ਨੇ ਹੋਰ 3 ਤੋਂ ਇਲਾਵਾ, ਉਹਨਾਂ 'ਚ ਇੱਕ ਸੀਟ ਪਟਿਆਲਾ ਤੈਅ ਹੈ ਜੀ। ਠੀਕ ਹੈ ਜੀ। ਕੈਪਟਨ ਅਮਰਿੰਦਰ ਮੋਦੀ ਹੋਰਾਂ ਨੂੰ ਅਮਿਤ ਸ਼ਾਹ ਨੂੰ ਮਿਲਣ ਤੋਂ ਬਾਅਦ ਆ ਕੇ ਖੁਦ ਹੀ ਦੱਸਦਾ ਸੀ ਕਿ ਮੇਰੀ ਧੀ ਨਹੀਂ ਲੜ ਰਹੀ MP, ਮੇਰੀ ਘਰ ਵਾਲੀ ਉਹ ਲੜੂਗੀ, ਧੀ ਤਾਂ ਮੈਂ MLA ਲੜਾਉਣਾ, ਤੇ ਮੇਰੀ ਧਰਮ ਪਤਨੀ ਪਰਨੀਤ ਕੌਰ ਇਸ ਵਾਰ ਭਾਜਪਾ ਵੱਲੋਂ ਕੈਂਡੀਡੇਟ ਹੋਊਗੀ। ਸੋ ਇਹਦਾ ਮਤਲਬ ਪਟਿਆਲੇ ਦੀ ਸੀਟ ਤਾਂ ਗਈ ਹੋ। ਇਸੇ ਲਈ ਉਹ ਕਾਲੇ ਵੀ ਨੇ ਕਿ ਭਾਈ ਕਾਂਗਰਸੀਆਂ ਦੀ ਵੋਟ ਪਤਾ ਨਹੀਂ ਮੇਰੇ ਨਾਲ ਆਉਣੀ ਆ ਕਿ ਨਹੀਂ ਆਉਣੀ, ਅਕਾਲੀਆਂ ਵਾਲੀ ਤਾਂ ਆ ਜਾਵੇ। ਸੋ ਇਸ ਲਈ ਉਹ ਬੀਜੇਪੀ ਨਾਲ ਗੱਠਜੋੜ ਦੀ ਛੇਤੀ ਪੈਰਵੀ ਕਰਦੇ ਨੇ। ਇਸੇ ਤਰ੍ਹਾਂ ਜਾਖੜ ਪੈਰਵੀ ਇਸ ਲਈ ਕਰਦੇ ਨੇ ਕਿ ਮੇਰੇ ਪ੍ਰਧਾਨਗੀ 'ਚ ਲੜੀ ਜਾਣੀ ਹੈ ਚੋਣ, ਤਾਂ ਘੱਟੋ ਘੱਟ ਮੇਰਾ ਗ੍ਰਾਫ ਤਾਂ ਸੁਧਰ ਜਾਵੇ। ਜੇ ਬੀਜੇਪੀ ਦੇ ਨਾਲ ਅਕਾਲੀ ਦਲ ਆਉਂਦਾ ਥੋੜਾ ਜਿਹਾ ਠੀਕ ਹੋ ਜਾਊਗਾ। ਉਹਨਾਂ ਨੂੰ ਆਪਣੇ ਗ੍ਰਾਫ ਦੀ ਫਿਕਰ ਹੈ। ਇਸ ਲਈ ਨਵੀਂ ਬੀਜੇਪੀ ਦੀ ਲੀਡਰਸ਼ਿਪ ਗੱਠਜੋੜ ਲਈ ਜ਼ਿਆਦਾ ਕਾਹਲੀ ਆ ਹੁਣ ਜੀ। ਸੋ ਇਸ ਲਈ ਇੱਕ ਸੀਟ ਤਾਂ ਪਟਿਆਲਾ ਤੈਅ ਹੋਊਗੀ, ਤੇ ਇੱਕ ਸੀਟ ਜਿਹੜੀ ਬਚਦੀ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਚੋਂ, ਲੁਧਿਆਣੇ ਜਾਂ ਜਲੰਧਰ ਚੋਂ ਹੋਣੀ ਹੈ, ਤੇ ਜਿਹਦੇ ਵਿੱਚੋਂ ਜਲੰਧਰ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਸੋ ਬੀਜੇਪੀ 5 ਸੀਟਾਂ ਤੇ ਲੜੇਗੀ ਤੇ 8 ਸੀਟਾਂ ਤੇ ਅਕਾਲੀ ਦਲ ਲੜੇਗਾ। ਇਹ ਗੱਠਜੋੜ ਦਾ ਐਲਾਨ ਭਲਕੇ ਹੋਣ ਦੀ ਪੂਰੀ ਸੰਭਾਵਨਾ ਹੈ। ਤੇ ਅੱਜ ਸੁਖਬੀਰ ਬਾਦਲ ਦਿੱਲੀ ਜਾਣਗੇ ਤੇ ਕੱਲ ਨੂੰ ਇਹ ਸਾਹਮਣੇ ਆ ਜਾਏਗਾ ਗੱਠਜੋੜ ਜੀ। ਜਾਖੜ ਸਾਹਿਬ ਦੇ ਲਿਹਾਜ਼ ਦੇ ਨਾਲ ਦੇਖੀਏ ਤਾਂ ਉਹਨਾਂ ਨੂੰ ਤੇ ਇਹ ਹੈ ਕਿ ਚਲੋ ਸੀਟਾਂ ਦਾ ਬਾਅਦ ਦੀ ਗੱਲ ਹੈ, ਜੇਕਰ ਆਉਣੀਆਂ ਕਿੰਨੀਆਂ ਆਉਣੀਆਂ, ਪਰ ਜੇਕਰ ਵੋਟ ਸ਼ੇਅਰਿੰਗ ਵੀ ਵੱਧਦੀ ਹੈ, ਵੋਟ ਫੀਸਦੀ ਤੁਹਾਡੀ ਵੱਧਦੀ ਹੈ, ਤਾਂ ਤੁਸੀਂ ਫਿਰ ਵੀ ਉਹ ਤੁਹਾਡੇ ਇੱਕ ਰਿਪੋਰਟ ਕਾਰਡ 'ਚ ਚੀਜ਼ ਐਡ ਹੋ ਜਾਂਦੀ ਹੈ ਕਿ ਜੀ ਮੇਰੀ ਪ੍ਰਧਾਨਗੀ ਤੋਂ ਪਹਿਲਾਂ ਸੀ ਤੇ ਮੇਰੀ ਪ੍ਰਧਾਨਗੀ ਤੋਂ ਬਾਅਦ ਅਸੀਂ ਇੰਨੇ ਫੀਸਦੀ ਗੇਨ ਕੀਤਾ। ਹਾਲਾਂਕਿ ਉਹ ਸਿਆਸੀ ਪਰਿਸਥਿਤੀਆਂ ਵੀ ਹੁੰਦੀਆਂ, ਕਈ ਵਾਰੀ ਤੁਹਾਡੇ ਪਰਸਨਲੀ ਉਹ ਐਫਰਟ ਉਹਨੇ ਨਹੀਂ ਹੁੰਦੇ, ਕਈ ਵਾਰੀ ਸਿਆਸੀ ਲਿਹਾਜ਼ ਦੇ ਨਾਲ ਚੀਜ਼ਾਂ ਰਾਸ ਵੀ ਆਉਂਦੀਆਂ ਨੇ, ਔਰ ਘਾਟਾ ਕਈ ਵਾਰੀ ਲੀਡਰ ਗਿਣਦੇ ਨਹੀਂ ਹੁੰਦੇ ਜਿਹੜਾ ਆਉਣ ਦੇ ਨਾਲ ਪੈਂਦਾ, ਪਰ ਉਹ ਜੇ ਕੋਈ ਪ੍ਰਾਪਤੀ ਹੋਈ ਹੋਵੇ ਤੇ ਉਹ ਜ਼ਰੂਰ ਉਹ ਗਿਣ ਲਈ ਜਾਂਦੀ ਹੈ। ਹਾਂਜੀ। ਤੇ ਅਗਲੀ ਖਬਰ ਦੇ ਵੱਲ ਵਧ ਕੇ ਸ਼ਰਮਾ ਜੀ, ਇੱਕ ਗੱਲ ਬੜੀ ਨਿਕਲ ਕੇ ਆ ਰਹੀ ਹੈ, ਕਹਿੰਦੇ ਪਾਰਟੀ ਆਮ ਆਦਮੀ ਹੈ, ਆਮ ਲੋਕਾਂ ਦੀ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਤੇ ਪਰ ਮੁੱਖ ਮੰਤਰੀ ਕੋਲੇ 4 ਕੋਠੀਆਂ ਜੀ। ਪ੍ਰਵੀਨ ਜੀ, ਇਹ ਵਰਤਾਰਾ ਪੰਜਾਬ 'ਚ ਬਹੁਤ ਲੰਮੇ ਸਮੇਂ ਤੋਂ ਬਾਹਰ ਆ ਚੁੱਕਿਆ ਜੀ। ਇਹ ਮੀਡੀਆ ਦੀਆਂ ਸੁਰਖੀਆਂ, ਆਪਾਂ ਕਿੰਨੀ ਵਾਰ ਇਸ ਪਹਿਲੂ ਤੇ ਚਰਚਾ ਕਰ ਚੁੱਕੇ ਹਾਂ ਕਿ ਉਹ 4 ਕੋਠੀਆਂ, ਇੱਕ 'ਚ ਚਲੋ ਸਿਕਿਉਰਿਟੀ ਗਾਰਡ ਰਹਿੰਦੇ ਆ, ਇੱਕ 'ਚ ਕਹਿੰਦੇ ਮੀਡੀਆ ਦਫ਼ਤਰ ਚੱਲੀ ਜਾਂਦਾ ਹੈ, ਇੱਕ 'ਚ ਕਹਿੰਦੇ ਰਾਘਵ ਚੱਡਾ ਨੂੰ ਮੁੱਖ ਮੰਤਰੀ ਦੇ ਨਾਂ ਤੇ ਕੋਠੀ ਦਿੱਤੀ ਹੈ, ਉਹ ਤਾਂ ਪੂਰੀਆਂ ਬੈਰਕਾਂ ਬਣਾ ਕੇ, ਮਸਾਲਾ ਬਣਾ ਕੇ ਉੱਪਰ ਸਿਕਿਉਰਿਟੀ ਗਾਰਡ ਖੜਾਈ ਹੋਈ, ਮੁੱਖ ਮੰਤਰੀ ਨਾਲੋਂ ਵੱਧ ਸਿਕਿਉਰਿਟੀ ਉੱਥੇ ਹੈ। ਬੜੀ ਚਰਚਾਵਾਂ ਬਾਹਰ ਆਉਂਦੀਆਂ, ਪਰ ਹੁਣ ਇਹ ਪੰਜਾਬ ਦੀ ਵਿਧਾਨ ਸਭਾ 'ਚ ਗੁੰਜਿਆ ਮਾਮਲਾ ਹੈ। ਇਸ ਪੱਖੋਂ ਹੈ ਕਿ ਪੰਜਾਬ ਦੀ ਵਿਧਾਨ ਸਭਾ 'ਚ ਇਹ ਸਵਾਲ ਖੜਾ ਹੋਇਆ ਕਿ ਜੇਕਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕੋਲ 4 ਕੋਠੀਆਂ, ਤਾਂ ਜੇਕਰ ਖਾਸ ਮੁੱਖ ਮੰਤਰੀ ਬਣ ਗਏ ਤੁਸੀਂ ਫਿਰ ਕਿੰਨੀਆਂ ਹੋਣਗੀਆਂ ਤੁਹਾਡੇ? ਜੀ ਬਿਲਕੁਲ। ਅਸਲ 'ਚ ਇਹ ਪਿੰਡਾਂ ਦਾ ਖੱਖਰ ਆਮ ਆਦਮੀ ਪਾਰਟੀ ਆਪੇ ਛੇੜ ਬੈਠੀ। ਅੱਛਾ। ਆਮ ਆਦਮੀ ਪਾਰਟੀ ਦੇ ਪਟਿਆਲੇ ਤੋਂ MLA ਅਜੀਤਪਾਲ ਕੋਹਲੀ ਹੋਰਾਂ ਨੇ ਆਪਣੀ ਸਰਕਾਰ ਨੂੰ ਸਵਾਲ ਕੀਤਾ ਤੇ ਦੱਸਿਆ ਕਿ ਜੀ ਪਟਿਆਲੇ ਦੇ ਵਿੱਚ ਕੁਝ ਕੋਠੀਆਂ ਤੇ ਸਰਕਾਰੀ ਕੋਠੀਆਂ ਤੇ ਨਜਾਇਜ਼ ਕਬਜ਼ੇ ਨੇ, ਕਿ ਉਹ ਖਾਲੀ ਕਰਵਾਏ ਜਾਣ। ਉਹ ਕੁਝ ਅਫਸਰਾਂ ਦਾ ਹਵਾਲਾ ਆ ਰਿਹਾ ਸੀ ਕਿ 9-10 ਅਫਸਰਾਂ ਨੇ ਕਬਜ਼ਾ ਕੀਤਾ ਹੋਇਆ ਜੀ। ਧਾਰਮਿਕ ਸਥਾਨਾਂ ਦੀਆਂ ਜਾਇਦਾਦਾਂ ਦੇ ਉੱਤੇ ਕਬਜ਼ੇ ਦਾ ਮਾਮਲਾ ਆ ਗਿਆ ਕਿ ਉੱਥੇ ਜੀ ਪਲਾਟ ਕੱਟ ਕੇ ਸ਼ੋਰੂਮ ਬਣਾ ਕੇ, ਦੁਕਾਨਾਂ ਬਣਾ ਕੇ ਵੇਚੀਆਂ ਗਈਆਂ ਜੀ। ਇਹ ਮੁੱਦਾ ਆ ਗਿਆ। PRTC ਵਾਲੀ ਜ਼ਮੀਨ ਦਾ ਮੁੱਦਾ ਆਇਆ ਸੀ, ਜਿਵੇਂ PRTC ਨੇ ਕਹਿੰਦੀ ਮਤਲਬ ਧਾਰਮਿਕ ਥਾਂ ਦੇ ਉੱਤੇ ਜਿਹੜੀ ਕਾਲੀ ਮਾਤਾ ਦਾ ਮੰਦਿਰ ਆ ਉਹਦੀ ਜ਼ਮੀਨ ਤੇ ਕਬਜ਼ਾ ਕੀਤਾ। ਉਸ ਕਿੰਨੇ ਤਰ੍ਹਾਂ ਦੇ ਮਾਮਲੇ ਨੇ। ਸੋ ਇਹ ਸਾਰੇ ਮਾਮਲੇ ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਅਜੀਤਪਾਲ ਨੇ ਖੜੇ ਕੀਤੇ ਸੀਗੇ ਤੇ ਮੰਤਰੀ ਸਾਹਿਬ ਨੇ ਜਵਾਬ ਦੇਣਾ ਸੀਗਾ, ਉਹ ਤੋਂ ਵਿਰੋਧੀ ਧਿਰ ਨੂੰ ਮੁੱਦਾ ਮਿਲ ਗਿਆ ਤੇ ਪ੍ਰਤਾਪ ਬਾਜਵਾ ਖੜੇ ਹੋ ਗਏ, ਕਹਿੰਦੇ ਜੀ ਤੁਸੀਂ ਅਫਸਰਾਂ ਦੀਆਂ ਗੱਲਾਂ ਕਰੀ ਜਾਂਦੇ ਹੋ, ਇੱਥੇ ਸਾਡੇ ਮੁੱਖ ਮੰਤਰੀ ਸਾਹਿਬ ਕੋਲ 4 ਕੋਠੀਆਂ ਨੇ। ਕਹਿੰਦੇ ਅਸੀਂ ਨਹੀਂ ਕਹਿੰਦੇ ਕਿ ਜਦ ਸਾਡੀ ਸਰਕਾਰ ਸੀ ਤਦ ਨਹੀਂ ਸੀਗੀਆਂ, ਤਦ ਕਹਿੰਦੇ ਸਾਡੇ ਵਾਲੇ ਮੁੱਖ ਮੰਤਰੀ ਕੋਲ 2 ਸੀ,
ਜਦੋਂ ਕਿ ਸੰਵਿਧਾਨਕ ਤੌਰ ਤੇ ਕਹਿੰਦੇ ਇੱਕੋ ਹੋਣੀ ਚਾਹੀਦੀ ਆ। ਹਾਂਜੀ, ਇੱਕ ਮੁੱਖ ਮੰਤਰੀ ਕੋਲ ਇੱਕੋ ਕੋਠੀ ਹੋਣੀ ਚਾਹੀਦੀ ਆ, ਤੇ ਕਹਿੰਦੇ ਨਹੀਂ ਸਾਡੇ ਵਾਲਾ ਵੀ ਦੋ ਲਈ ਬੈਠਾ ਸੀ, ਤਾਂ ਵੀ ਇਹ ਸੀਗਾ ਕਿ ਸੀਐਮ ਦਾ ਜੀ ਅਮਲਾ ਫਾਲਾ ਅਫਸਰ ਅਧਿਕਾਰੀ ਸਿਕਿਉਰਿਟੀ ਉਹਨਾਂ ਨੇ ਰਹਿਣ ਖਾਣ ਲਈ ਉਹਨਾਂ ਨੂੰ ਚਾਹੀਦੀ ਆ, ਤਾਂ ਕਹਿੰਦੇ ਦੋ ਸੀ ਕੈਪਟਨ ਕੋਲ ਵੀ, ਪਰ ਕਹਿੰਦੇ ਤੁਸੀਂ ਤਾਂ ਰਿਕਾਰਡ ਤੋੜਤਾ, ਤੁਸੀਂ ਤਾਂ 4 ਲਈ ਬੈਠੇ ਹੋ। ਹੋਰ ਛੱਡੋ, ਉਹਨਾਂ ਨੇ 4 ਦੇ ਨਾਲ 39 ਸੈਕਟਰ ਦੇ ਵਿੱਚ ਮੰਤਰੀਆਂ ਦੀ ਕੋਠੀਆਂ ਦਾ ਹਵਾਲਾ ਦੇ ਕੇ ਵੀ ਦੱਸਿਆ, ਕਹਿੰਦੇ ਭਾਈ ਆਹ ਨਾ ਤੇ ਕੋਠੀਆਂ ਅਲਾਟ ਨੇ, ਠੀਕ ਹੈ ਜੀ, ਉੱਥੇ ਉਹ ਰਹਿੰਦੇ ਨਹੀਂ, ਰਹਿੰਦੇ ਹੋਰ ਨੇ। ਜਿਵੇਂ ਹੁਣ ਮੰਨ ਲਓ ਮਤਲਬ ਕਿ ਬੰਦਾ ਮੋਹਾਲੀ ਨਾਲ ਸੰਬੰਧਿਤ ਹੈ, ਉਹਨੂੰ ਇੱਕ ਕੋਠੀ ਅਲਾਟ ਕਰਤੀ ਹੈ ਨਾ, ਅਗਲਾ ਮੋਹਾਲੀ ਆਪਣੇ ਘਰੇ ਰਹੂਗਾ ਜਾ ਕੇ, ਤੇ ਇੱਥੇ ਕੋਠੀ ਫਿਰ ਅਮਲੇ ਫਾਲੇ ਨੂੰ ਹੈ ਨਾ, ਫੀਲਿਆਂ ਨੂੰ, ਕਿਸੇ ਚਹੇਤਿਆਂ ਨੂੰ ਉਹਨਾਂ ਨੂੰ ਦਿੱਤੀ ਵੀ। ਇੱਥੋਂ ਤੱਕ ਕਿ ਸਰਕਾਰੀ ਗੈਸਟ ਹਾਊਸ ਦਾ ਮਸਲਾ ਕਿ ਉਹ ਕਮਰੇ ਆਪਣੇ ਬਣਾ ਲਏ। ਪੰਜਾਬ ਭਵਨ ਤੇ ਕਬਜ਼ੇ ਦਾ ਮਸਲਾ ਚੱਲੀ ਜਾਂਦਾ, ਉੱਥੇ ਕਿਸੇ ਸਮੇਂ ਜਿਹੜੇ ਅਫਸਰ ਨੇ, ਪੰਜਾਬ ਭਵਨ ਦਾ ਮਤਲਬ ਪੰਜਾਬ ਦਾ ਭਵਨ ਹੈ, ਜਿਵੇਂ ਕਿਸਾਨ ਭਵਨ ਦਾ ਮਤਲਬ ਕਿਸਾਨਾਂ ਦਾ ਭਵਨ ਹੈ। ਹਾਂਜੀ ਹਾਂਜੀ ਬਿਲਕੁਲ, ਪਰ ਉੱਥੇ ਹੁਣ ਆਮ ਬੰਦਾ ਜਾ ਕੇ ਨਹੀਂ ਲੈ ਸਕਦਾ ਕਮਰਾ। ਸੋ ਜਿਹੜੇ ਅਫਸਰ ਨੇ ਉਹਨਾਂ ਦੀ ਰਿਟਾਇਰ ਪਤਨੀਆਂ ਉੱਥੇ ਮਹੀਨੇ ਬਾਅਦ ਇੱਕ ਦੀ ਵਾਰ ਇਕੱਠੀਆਂ ਹੁੰਦੀਆਂ ਸੀ, ਹੁਣ ਉਹਨਾਂ ਨੂੰ ਪੰਜਾਬ ਭਵਨ ਵੜਨ ਦੀ ਇਜਾਜ਼ਤ ਨਹੀਂ ਆ। ਸੋ ਇਸ ਲਈ ਇਹ ਮੁੱਦਾ ਜਦੋਂ ਗੁੰਜਿਆ 39 ਸੈਕਟਰ ਦੇ ਵਿੱਚ ਕਿ ਮੰਤਰੀਆਂ ਦੇ ਨਾਂ ਤੇ ਕੋਠੀਆਂ ਨੇ ਜੀ, ਤੇ ਉਹਨਾਂ ਕੋਠੀਆਂ 'ਚ ਰਹਿੰਦੇ ਹੋਰ ਨੇ, ਤੇ ਇਸੇ 'ਚ ਇੱਕ ਪਹਿਲੂ ਮੈਂ ਹੋਰ ਦਰਸ਼ਕਾਂ ਨੂੰ ਚੇਤੇ ਕਰਾ ਦੇਵਾਂ, ਤੁਹਾਡੇ ਧਿਆਨ 'ਚ ਹੋਵੇ ਕਿ 39 ਸੈਕਟਰ ਦੇ ਵਿੱਚ ਪੰਜਾਬ ਸਰਕਾਰ ਦੀ ਇੱਕ ਸਰਕਾਰੀ ਕੋਠੀ ਦੇ ਵਿੱਚ ਹਰਿਆਣੇ ਦੀ ਆਮ ਆਦਮੀ ਪਾਰਟੀ ਵਾਲੇ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੇ ਖਿਲਾਫ ਭੜਾਸ ਕੱਢ ਗਏ ਸੀ ਪਾਣੀ ਵਾਲੇ ਮਸਲੇ ਤੇ। ਜੀ ਬਿਲਕੁਲ ਬਿਲਕੁਲ, ਕਿ ਸਰਕਾਰ ਪੰਜਾਬ ਦੀ, ਪੰਜਾਬ ਸਰਕਾਰ ਦੇ ਕੋਲ ਕੋਠੀ, ਤੇ ਉਹਦੇ ਵਿੱਚ ਬੈਠ ਕੇ ਅਗਲੇ ਕਹਿਣਗੇ ਪੰਜਾਬ ਦਾ ਪਾਣੀ ਸਾਨੂੰ ਲੈ ਕੇ ਜਾਣਾ ਸੀ, ਅਸੀਂ ਲੈ ਕੇ ਜਾਵਾਂਗੇ, ਇੱਥੇ ਬੈਠ ਕੇ ਪੰਜਾਬ ਨੂੰ ਭੰਡ ਕੇ ਚੱਲ ਗਏ ਪੰਜਾਬ ਸਰਕਾਰ ਦੀ ਕੋਠੀ। ਬਿਲਕੁਲ ਜੀ, ਤੇ ਇਹ ਸਾਰੇ ਪਹਿਲੂ ਪੰਜਾਬ ਦੀ ਵਿਧਾਨ ਸਭਾ 'ਚ ਗੁੰਜੇ, ਪਰ ਸਰਕਾਰ ਕੋਲ ਕੋਈ ਜਵਾਬ ਨਹੀਂ ਸੀ ਇਸ ਮਸਲੇ ਤੇ। ਹਾਂ, ਹੋਰ ਕੋਈ ਕਿੱਸਾ ਕਹਾਣੀ ਸੁਣਾ ਦੇਣਗੇ ਅੱਜ ਕੱਲ੍ਹ ਦੇ ਵਿੱਚ, ਕੋਈ ਨਵਾਂ ਤੰਜ ਅਜੇ ਚੱਲਣੀ ਆ, 15 ਤੱਕ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਹੈ, ਸੋ ਇਸ ਲਈ ਉੱਥੇ ਨਵਾਂ ਟੋਟਕਾ ਸੁਣਾ ਕੇ ਕੱਲ੍ਹ ਨੂੰ ਕਿਸੇ ਨੂੰ। ਪਰ ਸਵਾਲ ਇਹ ਹੈ ਕਿ ਸਾਰਥਕ ਚਰਚਾ ਤੋਂ ਕਿਉਂ ਭੱਜਦੇ ਆ ਜੀ? ਇਹ ਵੱਡਾ ਪਹਿਲੂ ਹੈ, ਇਹ ਪੰਜਾਬ ਦੇ ਖਜ਼ਾਨੇ ਦਾ ਵੀ ਪਹਿਲੂ ਹੈ ਤੇ ਅਧਿਕਾਰ ਦਾ ਵੀ ਪਹਿਲੂ ਹੈ। ਦੋਵਾਂ ਮਸਲਿਆਂ ਤੇ ਤੁਹਾਡੀ ਧੱਕੇਸ਼ਾਹੀ ਨਜ਼ਰ ਆਉਂਦੀ ਹੈ, ਇਸ ਦਾ ਜਵਾਬ ਦੇਣਾ ਬਣਦਾ ਜੀ। ਤੇ ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਗੱਲ ਕਰੀਏ ਭਾਜਪਾ ਦੀ। ਭਾਜਪਾ ਨੇ ਕਈ ਸਾਲ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਡੇਗੀ, ਜੋਤੀਰਾਏ ਸਿੰਧੀਆ ਇੱਧਰ ਨੂੰ ਆ ਗਿਆ, ਫਿਰ ਮਹਾਰਾਸ਼ਟਰ ਦੇ ਵਿੱਚ ਡੇਗਤੀ ਐਨਸੀਪੀ ਤੇ ਕਾਂਗਰਸ ਦੀ ਸਰਕਾਰ, ਉਹ ਏਕਨਾਥ ਸ਼ਿੰਦੇ ਵਾਲੀ, ਜਿਹੜੀ ਤੁਸੀਂ ਕਈ ਵਾਰੀ ਆਪਾਂ ਚਰਚਾ ਕੀਤੀ ਹੈ। ਫਿਰ ਬਿਹਾਰ ਦੇ ਵਿੱਚ ਨਿਤਿਸ਼ ਕੁਮਾਰ ਦੀ ਸਰਕਾਰ ਸੀ, ਲਾਲੂ ਪ੍ਰਸਾਦ ਯਾਦਵ ਦੀ ਸੀ, ਕਾਂਗਰਸ ਦੀ ਸੀ, ਉਹ ਡੇਗਤੀ। ਫਿਰ ਸੁਣਦੇ ਰਹੇ ਚਰਚਾ ਵੀ ਹਿਮਾਚਲ ਦੇ ਵਿੱਚ ਵੀ ਖਤਰਾ ਹੋ ਚੱਲਿਆ, ਪਰ ਇਹ ਸਭ ਤਾਂ ਚਰਚਾ ਚੱਲ ਰਹੀ ਸੀ। ਪਰ ਆਹ ਸਵਾਲ ਕਿੱਥੋਂ ਆ ਗਿਆ ਕਿ ਪੰਜਾਬ ਦੇ ਵਿੱਚ ਭਾਜਪਾ ਡੇਗਣਾ ਚਾਹੁੰਦੀ ਆ ਆਪ ਦੀ ਸਰਕਾਰ? ਨਹੀਂ ਪ੍ਰਵੀਨ ਜੀ, ਇਹ ਨਵਾਂ ਸਵਾਲ ਨਹੀਂ ਹੈ ਜੀ, ਇਹ ਸਵਾਲ ਪੁਰਾਣਾ ਹੈ। ਤੁਹਾਡੇ ਧਿਆਨ 'ਚ ਹੋਊਗਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਕਾਇਦਾ ਤੌਰ ਤੇ ਦਾਅਵਾ ਕੀਤਾ ਸੀ ਕਿ ਸਾਡੇ ਐਮਐਲਏ ਨੂੰ 25-25 ਕਰੋੜ 'ਚ ਖਰੀਦਿਆ ਜਾ ਰਿਹਾ। ਬਿਲਕੁਲ ਜੀ, ਆਪਰੇਸ਼ਨ ਲੋਟਸ। ਉਸੇ ਆਪਰੇਸ਼ਨ ਲੋਟਸ ਦਾ ਹਵਾਲਾ ਦੇ ਕੇ ਕੇਜਰੀਵਾਲ ਜੀ ਨੇ ਕਿਹਾ ਕਿ ਪੰਜਾਬ 'ਚ ਮਾਨ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ ਭਾਜਪਾ। ਠੀਕ ਹੈ ਜੀ, ਪੰਜਾਬ 'ਚ ਭਾਜਪਾ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਅਸਲ 'ਚ ਪ੍ਰਵੀਨ ਜੀ, ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਲੋਕ ਸਭਾ ਚੋਣਾਂ ਨੇ, ਤੇ ਲੋਕ ਸਭਾ ਚੋਣਾਂ 'ਚ ਕੇਜਰੀਵਾਲ ਜੀ ਵਿਚਾਰਾ ਬਣਨ 'ਚ ਬਹੁਤ ਮਾਹਰ ਨੇ। ਬਿਲਕੁਲ ਉਹਨਾਂ ਦੀ ਇਹ ਗੱਲ ਲੋਕਾਂ ਦੇ ਮਨਾਂ ਨੂੰ ਲੱਗੇਗੀ ਕਿ ਜਿਵੇਂ ਤੁਸੀਂ ਹੁਣ ਜਿੱਦਾਂ ਹੀ ਇਹ ਸਵਾਲ ਆਇਆ ਕਿ ਪੰਜਾਬ 'ਚ ਮਾਨ ਸਰਕਾਰ ਨੂੰ ਭਾਜਪਾ ਡੇਗਣਾ ਚਾਹੁੰਦੀ ਹੈ, ਤਾਂ ਤੁਸੀਂ ਮਾਨ ਸਰਕਾਰ ਡਿੱਗੂਗੀ ਜਾਂ ਨਹੀਂ ਡਿੱਗੂਗੀ, ਤੁਸੀਂ ਇਹ ਨਹੀਂ ਸੋਚਿਆ ਤੁਸੀਂ ਕਿੱਥੇ ਕਿੱਥੇ ਇਹਨਾਂ ਨੇ ਡਿੱਗੀ ਆ, ਉਹਦਾ ਰਿਕਾਰਡ ਤੁਹਾਡੇ ਦਿਮਾਗ 'ਚ ਜਦੇ ਆ ਗਿਆ, ਤੁਸੀਂ ਜਦੇ ਉਹ ਗੱਲ ਸਾਂਝੀ ਕੀਤੀ ਨਾ। ਬਿਲਕੁਲ, ਇਹ ਗੱਲ ਮਨ ਨੂੰ ਲੱਗਦੀ ਹੈ ਕਿ ਯਾਰ ਭਾਜਪਾ ਏਦਾਂ ਕਰਦੀ ਹੈ, ਏਦਾਂ ਕਰ ਸਕਦੀ ਆ। ਭਾਜਪਾ ਬਹੁਤ ਨੀਵੇਂ ਪੱਧਰ ਤੇ ਜਾ ਕੇ ਰਾਜਨੀਤੀ ਖੇਡਦੀ ਹੈ, ਉਹ ਤਾਂ ਮੇਅਰ ਦੀ ਚੋਣ ਦੇ ਲਈ ਕਿਸੇ ਵੀ ਕਮਿਊਨੇ ਬਣ ਤੱਕ ਜਾ ਸਕਦੀ ਹੈ। ਸੋ ਇਸ ਲਈ ਇਹ ਗੱਲ ਲੋਕਾਂ ਦੇ ਮਨਾਂ ਨੂੰ ਲੱਗਦੀ ਹੈ। ਪਰ ਕੇਜਰੀਵਾਲ ਹੋਰਾਂ ਨੂੰ ਜੇਕਰ ਸੱਚਮੁੱਚ ਇਹਨੂੰ ਵੋਟ ਬੈਂਕ 'ਚ ਬਦਲਣਾ ਜੀ, ਤਾਂ ਮੈਂ ਕਹਿੰਦਾ ਹੋਰ ਸਾਰਥਕ ਹੋਊਗਾ ਤੱਥ ਦਿਖਾ ਦੇਣ, ਸਬੂਤਾਂ ਦੇ ਨਾਲ ਗੱਲ ਕਰਨਗੇ ਤਾਂ ਲੋਕਾਂ ਨੂੰ ਹੋਰ ਗੱਲ ਜਚੂਗੀ। ਦੱਸ ਦੇਣਗੇ ਕਿ ਹਾਂ, ਉਹ ਦਿੱਲੀ 'ਚ ਵੀ ਕਹਿੰਦੇ ਨੇ ਕਿ ਦਿੱਲੀ 'ਚ ਵੀ ਸਾਡੇ ਆਪ ਦੇ ਐਮਐਲਏ ਨੂੰ ਖਰੀਦਣ ਲਈ ਭਾਜਪਾ 25-25 ਕਰੋੜ ਚੱਕੀ ਫਿਰਦੀ ਹੈ। ਉਹ ਪੰਜਾਬ 'ਚ ਵੀ ਕਹੀ ਜਾਂਦੇ ਨੇ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਖਰੀਦਣ ਲਈ 25-25 ਕਰੋੜ ਚੱਕੀ ਫਿਰਦੀ ਹੈ। ਤੇ ਜੇ 25 ਕਰੋੜ ਚੱਕੀ ਫਿਰਦੀ ਹੈ ਤਾਂ ਕੋਈ ਪਹੁੰਚ ਅਪਰੋਚ ਤਾਂ ਹੋਊਗੀ ਨਾ। ਜੀ ਇਹ ਸੰਭਵ ਹੈ ਕਿ ਸਰਕਾਰ ਦੇ ਐਮਐਲਏ ਖਰੀਦਣੇ ਹੋਣ ਤਾਂ ਕੋਈ ਸੰਪਰਕ ਨਹੀਂ ਸਾਧੂਗਾ। ਹਾਂਜੀ, ਬਿਲਕੁਲ, ਹਵਾ 'ਚ ਤਾਂ ਨਹੀਂ ਹੋਊਗੀ ਨਾ ਗੱਲ। ਜਾਂ ਤਾਂ ਕੋਈ ਬੰਦਾ ਆਪ ਆਊਗਾ,
ਫੋਨ ਕਰੂਗਾ ਜਾਂ ਕੋਈ ਰੁੱਕਾ ਭੇਜੂਗਾ ਹਾਂਜੀ ਜਾਂ ਹਾਂਜੀ ਚਿੱਠੀ ਪੱਤਰ ਆਊਗੀ ਹੈ ਜਾਂ ਮੈਸੇਜ ਆਊਗਾ ਜਾਂ ਕੋਈ ਵਿਚੋਲੀਆ ਆਊਗਾ ਕੁਛ ਨਾ ਤੇ ਕੁਛ ਜੇ ਤਾਂ- ਕੋਈ ਵਿਅਕਤੀ ਆਊਗਾ ਹੂੰ ਫੁਟੇਜ ਜ਼ਰੂਰ ਆਊਗੀ। ਜੀ ਜੇ ਆਡੀਓ ਨਹੀਂ ਤਾਂ ਸੀਸੀਟੀਵੀ ਕੈਮਰੇ ਦੀ ਫੁਟੇਜ ਆਊਗੀ ਕਿ ਭਾਈ ਭਾਜਪਾ ਦਾ ਫਲਾਣਾ ਲੀਡਰ ਆਇਆ ਸੀ, ਹਾਂਜੀ ਹਾਂਜੀ ਬਿਲਕੁਲ। ਫਲਾਣਾ ਕੇਂਦਰੀ ਅਫਸਰ ਆਇਆ ਸੀ ਭਾਈ, ਉਹਦੇ ਹਵਾਲੇ ਨਾਲ ਸਾਡੇ ਕੋਲ ਵਿਚੋਲਗੀ ਦਾ ਸੱਦਾ ਆਇਆ, ਹੂੰ ਜਾਂ ਫਲਾਣੇ ਦਾ ਫੋਨ ਆਇਆ ਸੀ ਭਾਈ, ਤੁਸੀਂ ਫੋਨ ਰਿਕਾਰਡ ਕਰਨ ਦਾ ਮਾਹਰ ਹੋ ਤੁਸੀਂ, ਹੂੰ ਉਹ ਦਿਖਾ ਦਿਓ। ਹੋਰ ਛੱਡੋ, ਜੇ ਰਿਕਾਰਡਿੰਗ ਹੀ ਨਹੀਂ ਹੋਈ ਤਾਂ ਘੱਟੋ ਘੱਟ ਫੋਨ ਤਾਂ ਆਇਆ ਹੁੰਦਾ ਕਿ ਆਹ ਨੰਬਰ ਆ ਭਾਈ, ਆ ਫਲਾਣੇ ਦਾ ਨੰਬਰ ਹੈ, ਚੈੱਕ ਕਰ ਲਓ, ਸਾਨੂੰ ਇਸ ਫੋਨ ਤੋਂ ਉਹ ਕਾਲ ਆਈ ਦਿਖਾ ਆ। ਦਿਓ। ਜੇ ਤੁਸੀਂ ਗਏ ਸੀ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ, ਤੁਸੀਂ ਗਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣ, ਪਰ ਉੱਥੇ ਉਹ ਤੁਹਾਨੂੰ ਇਹੋ ਜਿਹਾ ਕੋਈ ਲਾਲਚ ਦਿੰਦਾ, ਤੁਸੀਂ ਉੱਥੇ ਬਾਹਰ ਆ ਕੇ ਜਦੇ ਕਹੋ ਕਿ ਅੰਦਰ ਮੈਂ ਗਿਆ ਸੀ ਪ੍ਰਧਾਨ ਮੰਤਰੀ ਨੂੰ ਮਿਲਣ, ਉਹ ਤਾਂ ਮੈਨੂੰ ਪਾਰਟੀ ਦੇ ਲੀਡਰ ਵਜੋਂ ਖਰੀਦੀ ਜਾਂਦੇ ਆ ਜੀ। ਸੋ ਇਸ ਲਈ ਜੇਕਰ ਕੇਜਰੀਵਾਲ ਸਬੂਤ ਦਿਖਾਉਣ ਤਾਂ ਗੱਲ ਹੋਰ ਠੋਸ ਹੋਵੇ। ਕੱਲ ਮੋਹਾਲੀ ਦੇ ਵਿੱਚ ਰੈਲੀ ਸੀ ਤੇ ਚੋਣ ਮੁਹਿੰਮ ਦਾ ਆਗਾਜ਼ ਸੀਗਾ, ਉਹਦੇ ਵਿੱਚੋਂ ਕਹਿੰਦੇ ਕਿ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗਾ ਮਾਣ, ਇਹ ਨਾਰਾ ਦਿੱਤਾ ਸੀ। ਕਹਿੰਦੇ ਜਿਵੇਂ ਦਿੱਲੀ 'ਚ ਦੇ ਕੇ ਆਏ ਨੇ, ਸੰਸਦ में भी केजरीवाल, दिल्ली भी खुशहाल, उसी तरह पंजाब च नारा देता, संसद में भी भगवंत मान, खुशहाल पंजाब और ਵਧੇਗਾ ਮਾਣ। ਚਲੋ ਜੀ ਪਾਓ ਵੋਟਾਂ, ਕਹਿੰਦੇ 13-0 ਕਰ ਦੋ ਪੰਜਾਬ ਨੂੰ, ਕਹਿੰਦੇ ਜੀ 13 ਹੱਥਾਂ ਦੀ ਲੋੜ ਹੈ, ਇਸ ਲਈ ਕਹਿੰਦੇ ਨੂੰ 13 ਦੇ ਦਿਓ। ਮੇਰਾ ਸਵਾਲ ਹੈ ਪ੍ਰਵੀਨ ਜੀ ਕਿ ਜੇਕਰ ਤੁਹਾਡੇ ਕੋਲੇ ਸਬੂਤ ਹੋਣ ਤਾਂ ਤੁਸੀਂ ਉਹ ਜਾਰੀ ਕਰੋ ਕਿ ਹਾਂ ਸਾਨੂੰ ਏਦਾਂ ਖਰੀਦਣ ਦੀ ਕੋਸ਼ਿਸ਼ ਹੈ, ਤਾਂ ਪੰਜਾਬ ਹੋਰ ਤਕੜਾ ਹੋ ਕੇ ਤੁਹਾਡੇ ਨਾਲ ਖੜਾ ਹੋ ਜਾਊਗਾ। ਪਰ ਤੁਸੀਂ ਤਾਂ ਅਜੇ ਤੱਕ ਛੋਟੇਪੁਰ ਵਾਲਾ ਸਬੂਤ ਨਹੀਂ ਦਿਖਾਇਆ ਸਾਨੂੰ। ਪੰਜਾਬ ਤਾਂ ਉਹ ਢੀਕੀ ਜਾਂਦਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕਿਹੜੇ ਹਵਾਲੇ ਨਾਲ ਕੱਢਿਆ ਸੀਗਾ ਜੀ, ਉਹ ਨਾ ਉਹਦੀ ਆਡੀਓ ਦਿਖਾਈ, ਨਾ ਵੀਡੀਓ ਦਿਖਾਈ, ਨਾ ਰਿਸ਼ਵਤ ਲੈਂਦਾ ਦਿਖਾਇਆ, ਨਾ ਦਿੰਦਾ ਦਿਖਾਇਆ, ਤੇ ਦੋਸ਼ ਲਾ ਕੇ ਪਰੇ ਕਰੇ। ਅੱਜ ਤੱਕ ਪੰਜਾਬ ਤਾਂ ਉਹਦਾ ਸਬੂਤ ਢੀਕੀ ਜਾਂਦਾ। ਤੇ ਫਿਰ ਕਹਿੰਦੇ ਜੀ ਭਗਵੰਤ ਮਾਨ ਕੱਲਾ ਲੜ ਰਿਹਾ, ਜੇਕਰ ਇਹਦੇ ਕੋਲ 13 ਹੱਥ ਹੋਣਗੇ ਤਾਂ ਕੇਂਦਰ ਸਾਡਾ ਫੰਡ ਨਹੀਂ ਰੋਕ ਸਕਦਾ। ਉਹ ਭਾਈ 7 ਰਾਜ ਸਭਾ ਭੇਜੇ ਵੇ ਹੈ, ਉਹਨਾਂ ਨੇ ਕਿੰਨੇ ਕੁ ਫੰਡ ਦਵਾਤੇ? ਤੁਹਾਡੀ ਹੈ ਜੀ। ਪੰਜਾਬ ਨੇ 92 ਐਮਐਲਏ ਜਿਤਾਏ ਤਾਂ 117, ਪਰ ਤੁਹਾਡੇ 92 ਜਿਤਾਤੇ। 92 ਕਿੰਨੇ ਕੁ ਪੰਜਾਬ ਦੇ ਲਈ ਬਾਹਰ ਨਿਕਲਿਆ? ਕਿਸਾਨਾਂ ਨਾਲ ਕਿਹੜਾ ਬੈਠਾ? ਜਾ ਕੇ ਮੈਨੂੰ ਦਿਖਾ ਦਿਓ। ਕਿਹੜਾ ਬੈਠਾ? ਬਿਲਕੁਲ। ਦੁਕਾਨਦਾਰ ਵਪਾਰੀਆਂ ਲਈ, ਛੋਟੇ ਵਰਗ ਲਈ ਕਿਹੜਾ ਬੈਠਾ? ਦਿਖਾ ਦਿਓ। ਜਦੋਂ ਧੱਕੇ ਨਾਲ ਲੋਕਾਂ ਦੀ ਜ਼ਮੀਨਾਂ ਖਾਲੀ ਕਰਾ ਦਿੱਤੀ ਤਾਂ ਤੁਹਾਡਾ ਹੀ ਐਮਐਲਏ ਨੇ ਕਿਹਨੇ ਜਾ ਕੇ ਕਿਹਾ ਕਿ ਯਾਰ ਆ ਛੱਪਰ ਦਾ ਨਾ ਢਾਓ, ਚਲੋ ਸੁਖਬੀਰ ਕੈਪਟਨ ਗੱਦੀ ਨੂੰ ਚੱਲੀਏ? ਸੋ ਇਸ ਲਈ ਬੋਲਣ ਦਾ ਸਵਾਲ ਨਹੀਂ ਹੈ, ਇਹ ਸਿਰਫ ਸਿਆਸੀ ਡਰਾਮਾ ਹੈ। ਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਅਸੀਂ ਇਹਦਾ ਲਾਹਾ ਲਵਾਂਗੇ, ਸਰਕਾਰ ਸਾਡੇ ਕੋਲ ਹੈ, ਪ੍ਰਚਾਰ ਸਾਡੇ ਕੋਲ ਹੈ, ਇਸ਼ਤਿਹਾਰ ਸਾਡੇ ਕੋਲ ਹੈ, ਵੋਟ ਸਾਡੇ ਕੋਲ ਹੈ। ਸੋ ਲੋਕਾਂ ਦੇ ਗਲਾਂ ਨੂੰ ਇਹ ਗੱਲ ਮਨ ਲੱਗਦੀ ਹੈ ਕਿ ਭਾਜਪਾ ਏਦਾਂ ਖੇਡੂਗੀ। ਤੇ ਇਹ ਆਪਾਂ ਸਾਰੇ ਜਾਣਦੇ ਹਾਂ ਪ੍ਰਵੀਨ ਜੀ ਕਿ ਭਾਜਪਾ ਇਸ ਗਿਰਾਵਟ ਦੀ ਰਾਜਨੀਤੀ ਕਰਦੀ ਹੈ, ਤੇ ਜੇ ਕਰਨ ਤੇ ਆਈ ਤਾਂ ਉਹ ਕਰ ਵੀ ਸਕਦੀ। ਬਿਲਕੁਲ ਸਹੀ ਜੀ। ਤੇ ਜਾਂਦੇ ਗੱਲ ਕਰੀਏ ਸੀਟ ਬੈਲਟ ਅਲਾਰਮ ਸਿਸਟਮ ਦੀ, ਕਹਿੰਦੇ ਭਾਰਤ ਦੇ ਵਿੱਚ ਕਾਰ ਦੀਆਂ ਪਿਛਲੀਆਂ ਸੀਟਾਂ ਤੇ ਬੈਠਣ ਵਾਲਿਆਂ ਦੇ ਲਈ ਇਹ ਸਿਸਟਮ ਹੋਊਗਾ ਜੀ ਹੁਣ। ਬਿਲਕੁਲ ਪ੍ਰਵੀਨ ਜੀ, ਇਹ ਨੋਟੀਫਿਕੇਸ਼ਨ ਮਤਲਬ ਕਿ ਜਿਹੜਾ ਕੀਤਾ ਜਾ ਰਿਹਾ, ਉਹਦੇ ਵਿੱਚ ਕਹਿੰਦੇ ਕੰਪਨੀਆਂ ਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਊਗਾ ਕਿ ਜਿਹੜੀਆਂ ਕਾਰਾਂ ਦੀਆਂ ਪਿਛਲੀਆਂ ਸੀਟਾਂ ਨੇ, ਉਹਨਾਂ ਸੀਟਾਂ ਦੇ ਉੱਤੇ ਵੀ ਸੀਟ ਬੈਲਟ ਅਲਾਰਮ ਜ਼ਰੂਰ ਹੋਵੇ। ਠੀਕ ਹੈ। ਮਤਲਬ ਜਿਵੇਂ ਅੱਜ ਕੱਲ ਮੁੱਢਲੀਆਂ ਸੀਟਾਂ ਤੇ ਪਹਿਲਾਂ ਇਕੱਲੀ ਡਰਾਈਵਰ ਸੀਟ ਤੇ ਹੁੰਦਾ ਸੀ, ਫਿਰ ਨਾਲ ਵਾਲੀ ਸੀਟ ਤੇ ਵੀ ਆ ਗਿਆ ਕਿ ਜੇਕਰ ਬੈਠੇ ਬੰਦੇ ਨੇ ਨਹੀਂ ਲਾਈ ਹੋਈ ਸੀਟ ਬੈਲਟ ਤਾਂ ਉਹ ਅਲਾਰਮ ਵੱਜਦਾ ਰਹਿੰਦਾ। ਸੋ ਇਸ ਲਈ ਸੀਟ ਬੈਲਟ ਜ਼ਰੂਰੀ ਹੈ। ਮੈਂ ਦੇਖਦਾ ਕਿ ਡਰਾਈਵਰ ਵੀ ਜਾਂ ਨਾਲ ਵਾਲੀ ਸੀਟ ਵਾਲੇ ਵੀ ਪੱਕੀ ਸੀਟ ਬੈਲਟ ਲਾ ਦਿੰਦੇ ਆ ਪਿਛਲੇ ਪਾਸੇ। ਹਾਂਜੀ ਕਿ ਠੀਕ ਹੈ, ਅਲਾਰਮ ਹੀ ਨਾ ਵੱਜੇ। ਤੇ ਜਦੋਂ ਚੰਡੀਗੜ੍ਹ 'ਚ ਦਾਖਲ ਹੋਣ ਲੱਗਦੇ, ਖੜਨ ਲੱਗੇ, ਫਿਰ ਪਿੱਛੋਂ ਹੀ ਚੱਕ ਕੇ ਉੱਪਰੋਂ ਸੀਟ ਲਗਾ ਲੈਂਦੇ ਆ ਕਿ ਹਾਂਜੀ ਆ ਗਈ ਜੀ ਬੈਲਟ। ਸੋ ਆਹ ਫਾਰਮੂਲੇ ਵੀ ਅਸੀਂ ਕੱਢਦੇ ਆ, ਪਰ ਇਹ ਜਦੋਂ ਕਿ ਸੁਰੱਖਿਆ ਲਈ ਆ। ਤੁਹਾਡੇ ਧਿਆਨ 'ਚ ਹੋਣਾ ਕਿ ਟਾਟਾ ਦੇ ਜਿਹੜੇ ਸਾਬਕਾ ਚੇਅਰਮੈਨ ਆ ਸਾਈਰਸ ਮਿਸਤਰੀ, ਉਹ ਸੜਕ ਹਾਦਸੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਸੀਗਾ। ਸੋ ਉਸ ਤੋਂ ਬਾਅਦ ਫਿਰ ਸਰਕਾਰ ਨੇ ਸਖਤ ਕਰਤਾ ਸੀਗਾ, ਬਕਾਇਦਾ ਤੌਰ ਤੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿ ਹਾਂ ਸਾਰੀਆਂ ਕਾਰਾਂ ਦੇ ਵਿੱਚ ਅਲਾਰਮ ਸਿਸਟਮ ਤੇ 6 에ਅਰ ਬੈਗ ਜ਼ਰੂਰੀ ਹੋਣਗੇ। ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਤੇ 6 에ਅਰ ਬੈਗ ਜ਼ਰੂਰੀ ਹੋਣਗੇ। ਫਿਰ ਇਹਨਾਂ ਨੇ 6 에ਅਰ ਬੈਗ ਜਿਹੜੇ ਜ਼ਰੂਰੀ ਵਾਲਾ ਸੀਗਾ ਉਹਨੂੰ ਫਿਲਹਾਲ ਟਾਲਤਾ ਸੀਗਾ, ਉਹ ਨੋਟੀਫਿਕੇਸ਼ਨ ਰੋਕ ਲਿਆ ਸੀਗਾ। ਤੇ ਜਦੋਂ ਉਹ ਰੋਕ ਲਿਆ ਤਾਂ ਮਤਲਬ ਪੂਰਾ ਨੋਟੀਫਿਕੇਸ਼ਨ ਇਹ ਲਾਗੂ ਨਹੀਂ ਹੋਇਆ। ਫਿਰ ਉਹ ਇਕੱਠਾ ਸੀਗਾ, ਉਹ ਫਿਰ ਸੀਟ ਬੈਲਟ ਵਾਲੀ ਵੀ ਗੱਲ ਲਾਂਭੇ ਹੋ ਗਈ। ਹੁਣ ਪਤਾ ਲੱਗ ਰਿਹਾ ਕਿ ਭਾਰਤ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ 6 ਮਹੀਨੇ ਦਾ ਕੰਪਨੀਆਂ ਨੂੰ ਸਮਾਂ ਦੇਵਾਂਗੇ, ਪਿਛਲੀਆਂ ਸੀਟਾਂ ਤੇ ਅਲਾਰਮ ਸਿਸਟਮ ਹੋਣਾ ਲਾਜ਼ਮੀ ਹੈ। ਸੋ ਫਿਲਹਾਲ ਅਜੇ ਅਲਾਰਮ ਦੇ ਹਵਾਲੇ ਨਾਲ ਗੱਲ ਹੈ, ਜਦੋਂ ਕਿ ਨਿਯਮ ਦੇ ਤਹਿਤ, ਕਾਨੂੰਨ ਦੇ ਤਹਿਤ ਮੁਰਲੀਆਂ ਸੀਟਾਂ ਦੇ ਵਾਂਗ ਪਿਛਲੀਆਂ ਸੀਟਾਂ ਤੇ ਵੀ ਸੀਟ ਬੈਲਟ ਲਾਉਣਾ ਜ਼ਰੂਰੀ ਹੈ। ਪਰ ਸਾਡੇ ਕਿਸੇ ਸਮੇਂ ਸਿਰਫ ਡਰਾਈਵਰ ਦੇ ਹਵਾਲੇ ਨਾਲ ਚਲਾਨ ਹੁੰਦਾ ਸੀ, ਫਿਰ ਮੁਰਲੀਆਂ 2 ਸੀਟਾਂ ਦੇ ਹਵਾਲੇ ਨਾਲ ਹੋਣ ਲੱਗ ਗਿਆ, ਅਜੇ ਪਿਛਲੀਆਂ ਲਈ ਨਹੀਂ ਹੈਗਾ। ਜਦੋਂ ਕਿ ਕਿੰਨੇ ਹਾਦਸੇ ਆਪਾਂ ਜਸਪਾਲ ਭੱਟੀ ਵਾਲੇ ਮਾਮਲੇ 'ਚ ਦੇਖਿਆ ਉਹ, ਹੈ ਨਾ। ਸੋ ਇਸ ਲਈ ਜੇਕਰ ਪਿੱਛੇ ਵੀ ਬੈਠਾ ਬੰਦੇ ਨੇ ਸੀਟ ਬੈਲਟ ਲਾਈ ਹੋਵੇ ਤਾਂ ਨੁਕਸਾਨ ਘੱਟ ਹੁੰਦਾ। ਜੀ
ਸੋ ਇਸ ਲਈ ਇਸ ਪਹਿਲੂ ਦੇ ਉੱਤੇ ਬਹੁਤ ਜ਼ਰੂਰੀ ਹੈ ਕਿ ਹਾਂ ਸੀਟ ਬੈਲਟ ਦਾ ਹੋਣਾ ਜ਼ਰੂਰੀ ਹੈ, ਪਰ ਅਸੀਂ ਆਪਣੀ ਸੁਰੱਖਿਆ ਨੂੰ ਧਿਆਨ 'ਚ ਰੱਖਣ ਦੀ ਬਜਾਏ ਅਸੀਂ ਇਸ ਨੂੰ ਸਿਰਫ ਚਲਾਨ ਤੱਕ ਸੀਮਿਤ ਰੱਖਦੇ ਹਾਂ। ਸੋ ਪਹਿਲਾ ਕੰਮ ਹੁਣ ਉਹ ਕੰਪਨੀਆਂ ਲਈ ਲੈ ਕੇ ਆ ਰਹੇ ਨੇ, ਤੇ ਜੇਕਰ ਅਲਾਰਮ ਸਿਸਟਮ ਆ ਰਿਹਾ ਤਾਂ ਇਹਦਾ ਮਤਲਬ ਆਉਂਦੇ ਸਮੇਂ ਇਹ ਵੀ ਨਿਯਮ ਸਖਤ ਹੋ ਜਾਣਾ ਕਿ ਹਾਂ ਭਾਈ ਪਿਛਲੀਆਂ ਬੈਠੀਆਂ ਸਵਾਰੀਆਂ ਨੂੰ ਵੀ ਸੀਟ ਬੈਲਟ ਲਾਉਣੀ ਪੈਗੀ, ਔਰ ਇਹ ਲੱਗਣੀ ਚਾਹੀਦੀ ਹੈ। ਪ੍ਰਵੀਨ ਜੀ, ਇਹ ਜ਼ਰੂਰੀ। ਜੀ ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦੀ ਇਜਾਜ਼ਤ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।